ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਬੇਕਰਸਫੀਲਡ, ਬਲਜਿੰਦਰ ਨਿੱਜਰ, ਵੁੱਡਲੈਂਡ, ਪਰਮਜੀਤ ਸਿੰਘ ਦਾਖਾ, ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਿਹੜਾ ਸੀਜ਼ਫਾਇਰ ਅਨਾਉਂਸ ਕੀਤਾ ਸੀਗਾ ਵੀ ਅਮਰੀਕਾ, ਇਜ਼ਰਾਈਲ ਤੇ ਈਰਾਨ ਦੇ ਵਿੱਚ ਹੋ ਗਿਆ ਆ। ਉਹ ਲੱਗਦਾ ਵੀ ਹਜੇ ਇਜ਼ਰਾਈਲ ਤੇ ਈਰਾਨ ਵਾਲੇ ਇੱਕ ਦੂਜੇ ਦੇ ਉੱਪਰ ਮਿਜ਼ਾਈਲਾਂ ਦਾਗ ਰਹੇ ਹੈਗੇ ਆ। ਨਿਊਯਾਰਕ ਟਾਈਮ ਨੇ ਅੱਜ ਕਾਫੀ ਵੱਡਾ ਆਰਟੀਕਲ ਲਿਖਿਆ ਵੀ ਜਿਸ ਟਾਈਮ ਦੇ ਉੱਤੇ ਟਰੰਪ ਹੋਣਾ ਨੇ ਸੀਜ਼ਫਾਇਰ ਅਨਾਉਂਸ ਕੀਤਾ ਸੀ, ਉਸ ਟਾਈਮ ਦੇ ਉੱਤੇ ਉਹਨਾਂ ਦੇ ਜਿਹੜੇ ਟੌਪ ਦੇ ਆਫੀਸ਼ੀਅਲਸ ਆ ਉਹ ਵੀ ਸਰਪ੍ਰਾਈਜ਼ ਹੋ ਗਿਆ ਸੀ ਵੀ ਇਹ ਕਿਸ ਤਰ੍ਹਾਂ ਹੋਇਆ ਹੈਗਾ। ਪ੍ਰੈਜ਼ੀਡੈਂਟ ਹੁਣੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਜਿਹੜੇ ਇਜ਼ਰਾਈਲ ਦੇ ਆ ਤੇ ਈਰਾਨ ਦੇ ਆਫੀਸ਼ੀਅਲਸ ਦੇ ਨਾਲ ਉਹਨਾਂ ਨੇ ਫੋਨ ਤੇ ਗੱਲਬਾਤ ਕੀਤੀ ਆ ਤੇ ਕਤਰ ਨੂੰ ਉਹਨਾਂ ਨੇ ਕਿਹਾ ਸੀ ਵੀ ਜੋ ਕਤਰ ਸਰਕਾਰ ਆ ਉਹ ਇਹਦੇ ਵਿੱਚ ਇੰਟਰਫੀਅਰ ਕਰੇ। ਜੀ ਜੀ ਬਿਲਕੁਲ। ਸੋ ਕੱਲ ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜੀ ਈਰਾਨ ਤੇ ਇਜ਼ਰਾਈਲ ਦੀ ਜਿਹੜੀ ਇਸ 12 ਡੇ ਵਾਰ, ਉਹਦਾ ਨਾਮ ਹੀ ਉਹਨਾਂ ਨੇ ਦੇ ਦਿੱਤਾ ਸੀਗਾ, ਨਾਮਕਰਨ ਵੀ ਕਰਤਾ ਸੀਗਾ ਵੀ ਇਹ 12 ਡੇ ਵਾਰ ਆ, ਇਸ ਨਾਮ ਦੇ ਨਾਲ ਜਿਹੜੀ ਉਹ ਜਾਣੀ ਆ। ਫਿਰ ਉਹਨਾਂ ਨੇ ਐਲਾਨ ਕਰ ਦਿੱਤਾ ਸੀਜ਼ ਫਾਇਰ। ਉਹਨਾਂ ਨੇ ਕਿਹਾ ਵੀ ਵਧਾਈ ਹੋਵੇ ਦੁਨੀਆ ਨੂੰ, ਹੁਣ ਜਿਹੜੀ ਇੱਥੇ ਸ਼ਾਂਤੀ ਜਿਹੜੀ ਉਹ ਆਊਗੀ, ਪੀਸ ਦਾ ਟਾਈਮ ਜਿਹੜਾ ਉਹ ਆ ਗਿਆ। ਫਿਰ ਸੀਜ਼ ਫਾਇਰ ਇਹਨਾਂ ਨੇ ਐਲਾਨ ਜਿਹੜੀ ਉਹ ਕਰ ਦਿੱਤੀ। ਤੇ ਅੱਜ ਜਦ ਹੁਣ ਨੈਟੋ ਦੀ ਜਿਹੜੀ ਮੀਟਿੰਗ ਵੱਲ ਨੂੰ ਜਿਹੜਾ ਉਹ ਜਾ ਰਹੇ ਸੀਗੇ, ਉਸ ਦਰਮਿਆਨ ਚੰਗੇ ਖਾਸੇ ਗੁੱਸੇ ਦੇ ਵਿੱਚ ਸੀਗੇ। ਐਫ ਵਰਡ ਵੀ ਜਿਹੜਾ ਆ ਉਹਨਾਂ ਨੇ ਇਹਨਾਂ ਦੋਨਾਂ ਮੁਲਕਾਂ ਦੇ ਲਈ ਜਿਹੜਾ ਉਹ ਵਰਤ ਦਿੱਤਾ। ਵੀ ਕਹਿੰਦੇ ਵੀ ਇੱਕ ਪਾਸੇ ਮੈਂ ਟਵੀਟ ਕਰਕੇ ਸੀਜ਼ ਫਾਇਰ ਕਰਾਈ ਜਾਂਦਾ ਹੈ ਤੇ ਉੱਤੋਂ ਜਿਹੜੇ ਉਹ ਮੰਨਦੇ ਨਹੀਂ। ਤੇ ਜਦੋਂ ਹੀ ਇਹਨਾਂ ਨੇ ਐਲਾਨ ਕੀਤਾ ਸੀਗਾ, ਉਸ ਤੋਂ ਬਾਅਦ ਦੋਨਾਂ ਮੁਲਕਾਂ ਦੇ ਵਿੱਚੋਂ ਕਿਸੇ ਨੇ ਪੁਸ਼ਟੀ ਨਹੀਂ ਸੀ ਕੀਤੀ ਵੀ ਸੀਜ਼ ਫਾਇਰ ਨੂੰ ਜਿਹੜਾ ਉਹ ਮੰਨੇ ਆ। ਪਰ ਦੇਰ ਰਾਤ ਨੂੰ ਇਜ਼ਰਾਈਲ ਵਾਲਿਆਂ ਨੇ ਕਿਹਾ ਸੀਗਾ ਵੀ ਹਾਂ ਉਹ ਸੀਜ਼ ਫਾਇਰ ਨੂੰ ਜਿਹੜਾ ਉਹ ਮੰਨ ਗਏ ਹੈਗੇ ਆ। ਪਰ ਉਸ ਦੇ ਬਾਵਜੂਦ ਬੰਬ ਡਿੱਗ ਰਹੇ ਆ, ਮਿਜ਼ਾਈਲਾਂ ਜਿਹੜੀਆਂ ਉਹ ਡਿੱਗ ਰਹੀਆਂ ਆ। ਤੇ ਇਹ ਜਿਹੜਾ ਇੱਕ ਗੁੱਸਾ ਆ ਉਹਨਾਂ ਦਾ ਇਸ ਬਾਬਤ ਇਜ਼ਰਾਈਲ ਤੇ ਈਰਾਨ ਦੇ ਉੱਤੇ ਜਿਹੜਾ ਉਹ ਝਲਕਿਆ ਜਿਹੜਾ ਉਹ ਹੈਗਾ ਆ। ਸੋ ਕਾਫੀ ਕਹਿ ਸਕਦੇ ਵੀ ਗੁੱਸੇ ਦੇ ਵਿੱਚ ਉਹ ਇਹਨਾਂ ਦੇ ਬਾਬਤ ਜਿਹੜੇ ਉਹ ਬੋਲੇ ਆ। ਕਹਿੰਦੇ ਵੀ ਦੋਨੋਂ ਹੀ ਮੁਲਕ ਜੋ ਕਿ ਬਹੁਤ ਹੀ ਲੰਮੇ ਸਮੇਂ ਤੋਂ ਬਹੁਤ ਸਖਤ ਤਰੀਕੇ ਦੇ ਨਾਲ ਲੜ ਰਹੇ ਆ। they don't know what the f they are doing। ਸੋ ਇਹ ਜਿਹੜਾ ਕੋਟ ਆ ਉਹ ਰਾਸ਼ਟਰਪਤੀ ਟਰੰਪ ਦਾ ਜਿਹੜਾ ਉਹ ਸੀਗਾ। ਸੋ ਉਹਨਾਂ ਨੇ ਹੈਲੀਕਾਪਟਰ ਦੇ ਉੱਤੇ ਚੜ੍ਹਨ ਤੋਂ ਪਹਿਲਾਂ, ਮਰੀਨ 1 ਹੈਲੀਕਾਪਟਰ ਦੇ ਉੱਤੇ ਚੜ੍ਹਨ ਤੋਂ ਪਹਿਲਾਂ ਆਪਣਾ ਜਿਹੜਾ ਆ ਇਹ ਬਿਆਨ ਦਿੱਤਾ ਹੈਗਾ ਆ। ਇਸ ਤੋਂ ਪਹਿਲਾਂ 4 ਵਾਰੀ ਉਹਨਾਂ ਨੇ ਰਿਪੀਟ ਕੀਤਾ ਵੀ ਉਹ ਇਜ਼ਰਾਈਲ ਦੇ ਨਾਲ ਨਾ ਖੁਸ਼ ਨੇ। ਯੂਐਸ ਦਾ ਜਿਹੜਾ ਸਭ ਤੋਂ ਕਲੋਜ਼ੈਸਟ ਐਲਾਈ ਹੈਗਾ ਆ ਮਿਡਲ ਈਸਟ ਇਲਾਕੇ ਦੇ ਵਿੱਚ, ਜੇ ਦੁਨੀਆ ਵਿੱਚ ਨਾ ਵੀ ਮੰਨੀਏ ਤਾਂ ਉਹਦੇ ਵਿੱਚ ਕਹਿੰਦੇ ਵੀ ਕੁਛ ਮਿੰਟਾਂ 'ਚ 3-4 ਵਾਰੀ ਉਹਨਾਂ ਨੇ ਗੁੱਸਾ ਜਿਹੜਾ ਉਹ ਜਾਰੀ ਕੀਤਾ। ਕਹਿੰਦਾ ਆਈ ਐਮ ਨਾਟ ਹੈਪੀ ਵਿਦ ਇਜ਼ਰਾਈਲ when okay now you have 12 hours, you don't go out in the first hour, just drop everything you have on Iran, so I am not happy with them। ਸੋ ਉਹ ਕਹਿੰਦੇ ਵੀ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਜਿਹੜੇ ਉਹ ਆ ਰਹੇ ਸੀ ਜਦੋਂ ਬਾਰ-ਬਾਰ ਇਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰ ਰਹੇ ਸੀਗੇ। ਸੋ ਇਹ ਜਿਹੜਾ ਗੁੱਸਾ ਆ ਉਹਨਾਂ ਨੂੰ ਇਸ ਗੱਲੋਂ ਵੀ ਜ਼ਿਆਦਾ ਜਿਹੜਾ ਉਹ ਲੱਗ ਰਿਹਾ ਵੀ ਔਖੇ-ਸੌਖੇ ਹੋ ਕੇ ਤੁਹਾਡੇ ਕਹੇ ਬੰਬ ਵੀ ਸਿੱਟ ਤੇ ਨਿਊਕਲੀਅਰ ਸਾਈਟਸ ਵੀ ਜਿਹੜੀਆਂ ਉਹ ਆਪਾਂ ਨਸ਼ਟ ਕਰਤੀਆਂ ਈਰਾਨ ਦੀਆਂ, ਤੇ ਤੁਸੀਂ ਫੇਰ ਨਹੀਂ ਜਿਹੜਾ ਉਹ ਹਟ ਰਹੇ, ਤੇ ਤੁਸੀਂ ਫੇਰ ਉਹਨਾਂ ਦੇ ਉੱਤੇ ਹਮਲਾ ਜਿਹੜਾ ਆ ਉਹ ਕਰ ਦਿੱਤਾ ਆ। ਫਿਰ ਤੁਸੀਂ ਉਹਨਾਂ ਦੇ ਉੱਤੇ 에ਅਰ ਸਟ੍ਰਾਈਕਸ ਜਿਹੜੀਆਂ ਉਹ ਕਰ ਦਿੱਤੀਆਂ ਆ। ਸੋ ਇਸ ਗੱਲ ਤੋਂ ਜਿਹੜੇ ਉਹ ਪਰਸਨਲੀ ਕਾਫੀ ਜ਼ਿਆਦਾ ਨਾਖੁਸ਼ ਨਜ਼ਰ ਆਏ ਆ। ਸੋ ਇਹ ਤੋਂ ਇਹ ਲੱਗ ਰਿਹਾ ਵੀ ਟਰੰਪ ਹੁਣੀ ਇਸ ਪੂਰੇ ਕੌਨਫਲਿਕਟ ਦੇ ਵਿੱਚ ਪਰਸਨਲੀ ਬਹੁਤ ਜ਼ਿਆਦਾ ਇਨਵੈਸਟਿਡ ਨੇ, ਇਨਵੋਲਵਡ ਨੇ, ਤੇ ਇਹ ਇਸ ਲੜਾਈ ਨੂੰ ਖਤਮ ਕਰਨਾ ਜਿਹੜਾ ਉਹ ਚਾਹੁੰਦੇ ਆ। ਕੁਛ ਚਿਰ ਪਹਿਲਾਂ ਇਹਨਾਂ ਨੇ ਸੋਮਾਲੀਆ ਦੇ ਵਿੱਚ ਵੀ ਇਦਾਂ ਹੀ ਵਨ ਆਫ ਜਿਹੜੀਆਂ ਸਟ੍ਰਾਈਕਸ ਆ ਉਹ ਕੀਤੀਆਂ ਸੀ, ਜਿਹੜੀਆਂ ਉੱਥੇ ਦੀਆਂ ਜਿਨ੍ਹਾਂ ਨੂੰ ਅੱਤਵਾਦੀ ਜਥੇਬੰਦੀਆਂ ਮੰਨਦੀਆਂ ਆ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਉਹਨਾਂ ਨੇ ਇਦਾਂ ਹੀ 에ਅਰ ਸਟ੍ਰਾਈਕਸ, ਬੰਬਾਰਡਮੈਂਟ ਜਿਹੜੀ ਉਹ ਕੀਤੀ ਸੀਗੀ। ਸੋ ਜਦੋਂ ਗੁੱਸੇ ਦੇ ਵਿੱਚ ਕਦੀ ਆ ਜਾਂਦੇ ਆ, ਯਾਦ ਹੋਣਾ ਹਰਜੋਤ ਸਿੰਘ ਜੀ, ਚੇਤਾ ਦਵਾ ਦਿੰਦੇ ਸਾਰਿਆਂ ਨੂੰ, ਜਦ ਜ਼ੈਲੈਂਸਕੀ ਇੱਥੇ ਆਇਆ ਸੀਗਾ ਤਾਂ ਉਦੋਂ ਵੀ ਇਸੇ ਤਰੀਕੇ ਦਾ ਇੱਕ ਸ਼ਾਊਟਿੰਗ ਮੈਚ ਦੋਨਾਂ ਰਾਸ਼ਟਰਪਤੀਆਂ ਦੇ ਦਰਮਿਆਨ ਜਿਹੜਾ ਉਹ ਹੋ ਗਿਆ ਸੀਗਾ। ਐਫ ਵਰਡ ਦੀ ਵਰਤੋਂ ਕਰਨੀ, ਇਜ਼ਰਾਈਲ ਦੇ ਐਕਸ਼ਨਸ ਨੂੰ ਜਿਹੜਾ ਉਹ ਲੈ ਕੇ
ਇਹ ਕਿਤੇ ਨਾ ਕਿਤੇ ਇੱਕ ਪਹਿਲੀ ਵਾਰ ਇਦਾਂ ਦੀ ਚੀਜ਼ ਜਿਹੜੀ ਉਹ ਸੁਣਨ ਨੂੰ ਮਿਲੀ ਆ। ਸੋ ਰਾਸ਼ਟਰਪਤੀ ਇੰਟਰਨਲੀ ਪਰਸਨਲੀ ਇਜ਼ਰਾਈਲ ਦੀ ਇਸ ਕਾਰਵਾਈ ਤੋਂ ਲੈ ਕੇ ਦੋਨਾਂ ਦੇ ਮੁਲਕਾਂ ਦੀ ਇਨਫੈਕਟ ਉਹਨਾਂ ਕਾਰਵਾਈਆਂ ਤੋਂ ਨਾਖੁਸ਼ ਨਜ਼ਰ ਆਏ ਨੇ ਵੀ ਸੀਜ਼ ਫਾਇਰ ਐਲਾਨ ਕਰਨ ਤੋਂ ਬਾਅਦ ਚ ਵੀ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਮਿਜ਼ਾਈਲਸ ਤੇ 에ਅਰ ਸਟ੍ਰਾਈਕਸ ਕੀਤੀਆਂ ਹੈਗੀਆਂ ਆ। ਜੀ। ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਬਹੁਤ ਗ੍ਰੇਟ ਆਨਰ ਦੇ ਵਿੱਚ ਹੈਗਾ ਆ ਵੀ ਮੈਂ ਸਾਰੇ ਜਿਹੜੇ ਨਿਊਕਲੀਅਰ ਕੈਪੇਬਿਲਿਟੀਜ਼ ਆ ਈਰਾਨ ਦੀਆਂ ਉਹ ਖਤਮ ਕਰ ਦਿੱਤੀਆਂ ਹੈਗੀਆਂ ਆ। ਤੇ ਆਈਏਜੀ ਅਵੇਰੀਆ ਜਿਹੜੀ ਆ ਉਹਨਾਂ ਨੇ ਜੋ ਫਲਾਈਟ ਸੀਗੀਆਂ ਦੋਹਾ ਨੂੰ ਜਾਂਦੀਆਂ ਉਹ ਵੈਡਨਸਡੇ ਕੈਂਸਲ ਕੀਤੀਆਂ ਸੀਗੀਆਂ। ਯੈਮਨ ਦੇ ਜਿਹੜੇ ਈਰਾਨ ਅਲਾਈਨਡ ਹੂਟੀ ਗਰੁੱਪ ਆ ਜਿਨ੍ਹਾਂ ਨੂੰ ਈਰਾਨ ਵਾਲੇ ਸਪੋਰਟ ਕਰਦੇ ਹੈਗੇ ਆ, ਹਮੇਸ਼ਾ ਹੀ ਅਮਰੀਕਾ ਦੇ ਲਈ ਉਹ ਪ੍ਰੋਬਲਮ ਰਹਿੰਦੀ ਹੈਗੀ ਆ। ਤੇ ਯੂਐਸ ਦੇ ਮਿਲਟਰੀ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਜਦੋਂ ਯੂਐਸਏ ਤੇ ਹੂਟੀਜ਼ ਵਾਲੇ ਐਗਰੀਮੈਂਟ ਦੇ ਵਿੱਚ ਰੀਚ ਹੋ ਗਿਆ ਸੀ ਪਿਛਲੇ ਮਹੀਨੇ, ਹੁਣ ਉਹ ਕਹਿ ਰਹੇ ਆ ਵੀ ਅਸੀਂ ਇਸ ਐਗਰੀਮੈਂਟ ਤੋਂ ਬਾਹਰ ਹੈਗੇ ਆ ਕਿਉਂਕਿ ਇਜ਼ਰਾਈਲ ਦੇ ਉੱਤੇ ਈਰਾਨ ਵਾਲਿਆਂ ਨੇ ਤੇ ਅਮਰੀਕਾ ਨੇ ਜਿਹੜਾ ਅਟੈਕ ਕੀਤਾ ਹੈਗਾ। ਤੇ ਇਸ ਤੋਂ ਬਿਨਾਂ ਇਰਾਨੀਅਨ ਪ੍ਰੈਜ਼ੀਡੈਂਟ ਮਸੂਦ ਪੈਜ਼ੇਸ਼ਕਿਆਨ ਜੋ ਆ ਉਹਨਾਂ ਨੇ ਇਹ ਕਿਹਾ ਵੀ ਤਹਿਰਾਨ ਨਹੀਂ ਵਾਇਲੇਟ ਕਰੂਗਾ ਸੀਜ਼ ਫਾਇਰ ਨੂੰ ਅਨਲੈਸ ਇਜ਼ਰਾਈਲ ਵਾਲੇ ਇੱਕ ਵਾਰੀ ਫੇਰ ਉਹਨਾਂ ਦੇ ਉੱਤੇ ਅਟੈਕ ਕਰਦੇ ਹੈਗੇ ਆ। ਈਰਾਨ ਵਾਲਿਆਂ ਨੇ ਕਿਹਾ ਵੀ ਉਹਨਾਂ ਨੇ ਆਲਰੇਡੀ ਜਿਹੜੀ ਆ ਜਿੰਨਾ ਉਹਨਾਂ ਦਾ ਨੁਕਸਾਨ ਹੋਇਆ ਰੈਜ਼ੀਡੈਂਸ਼ੀਅਲ ਫੈਸਿਲਿਟੀਜ਼ ਦਾ, ਪਬਲਿਕ ਇਨਫਰਾਸਟ੍ਰਕਚਰ ਦਾ, ਉਹ ਆਲਰੇਡੀ ਰੀਬਿਲਡ ਕਰਨਾ ਸ਼ੁਰੂ ਕਰ ਦਿੱਤਾ ਹੈਗਾ। 12 ਦਿਨਾਂ ਦੇ ਵਿੱਚ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ। ਚਾਈਨਾ ਦੇ ਜਿਹੜੇ ਫੋਰਨ ਮਿਨਿਸਟਰ ਆ ਵੈਂਗ ਜੀ ਉਹਨਾਂ ਨੇ ਇਹ ਕਿਹਾ ਵੀ ਬੀਜਿੰਗ ਸਪੋਰਟ ਕਰਦਾ ਆ ਇਸ ਸੀਜ਼ ਫਾਇਰ ਨੂੰ। ਇਹ ਜਿਹੜੀ ਫੋਨ ਦੇ ਉੱਤੇ ਉਹਨਾਂ ਦੀ ਗੱਲਬਾਤ ਈਰਾਨ ਦੇ ਆਪਣੇ ਹੀ ਜੋ ਫੋਰਨ ਮਿਨਿਸਟਰ ਹੈਗੇ ਆ ਅਬਾਸ ਅਰਗਚੀ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਡੋਨਾਲਡ ਟਰੰਪ ਹੁਣੀ ਨਾਟੋ ਨੂੰ ਦੀ ਜਿਹੜੀ ਮੀਟਿੰਗ ਆ ਉੱਥੇ ਜਾ ਰਹੇ ਹੈਗੇ ਆ ਤੇ ਨਾਟੋ ਦੇ ਸੈਕਟਰੀ ਜਨਰਲ ਮਾਰਕ ਰਿਊਟੇ ਉਹਨਾਂ ਨੇ ਟਰੰਪ ਉਹਨਾਂ ਨੂੰ ਵਧਾਈ ਦਿੱਤੀ ਆ ਵੀ ਇਹ ਜਿਹੜਾ ਬਹੁਤ ਵਧੀਆ ਐਕਸ਼ਨ ਲਿਆ ਹੈਗਾ ਈਰਾਨ ਦੇ ਅਗੇਂਸਟ ਤੇ ਪਲੱਸ ਹੁਣ ਜਿਹੜਾ ਸੀਜ਼ ਫਾਇਰ ਵੀ ਇੱਕ ਤਰ੍ਹਾਂ ਹੋ ਗਿਆ ਆ। ਦੂਸਰੇ ਪਾਸੇ ਇਜ਼ਰਾਈਲ ਦੀ ਜਿਹੜੀ ਆਪੋਜੀਸ਼ਨ ਆ ਤੇ ਖਾਸ ਕਰਕੇ ਉਹ ਪਰਿਵਾਰ ਜਿਨ੍ਹਾਂ ਦੇ ਲੋਕਾਂ ਨੂੰ ਹੋਸਟੇਜ ਬਣਾਇਆ ਗਿਆ ਹੈਗਾ ਉਹ ਕਹਿੰਦੇ ਆ ਵੀ ਗਾਜ਼ਾ ਦੇ ਵਿੱਚ ਜਿਹੜੀ ਲੜਾਈ ਆ ਉਹ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਆ। ਬਹੁਤ ਜ਼ਿਆਦਾ ਜਿਹੜਾ ਜ਼ੁਲਮ ਆ ਗਾਜ਼ਾ ਦੇ ਵਿੱਚ ਹੋ ਰਿਹਾ ਹੈਗਾ। ਕੱਲ ਫੇਰ ਕੁਝ ਲੋਕ ਹਸਪਤਾਲ ਦੀ ਲਾਈਨ ਦੇ ਵਿੱਚ ਖੜੇ ਸੀ ਜਦੋਂ ਉਹਨਾਂ ਦੇ ਉੱਤੇ ਬੰਬ ਮਾਰਿਆ ਗਿਆ ਤੇ 25 ਜਣਿਆਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਸੋ ਗਾਜ਼ਾ ਦੇ ਜਿਹੜੇ ਰੈਸਕਿਊਰਸ ਆ ਉਹ ਕਹਿ ਰਹੇ ਆ ਵੀ ਇਜ਼ਰਾਈਲੀ ਫੋਰਸਸ ਨੇ ਉਹਨਾਂ 25 ਲੋਕਾਂ ਨੂੰ ਮਾਰਿਆ ਜਿਹੜੀ ਏਡ ਲੈਣ ਦੇ ਲਈ ਲਾਈਨ ਦੇ ਵਿੱਚ ਖੜੇ ਸੀ। ਦੇਖੋ ਇਹ ਹੁਣ ਇਹ ਇੰਨਾ ਵੱਡਾ ਇਸ਼ੂ ਜਿਹੜਾ ਆ ਹਰ ਰੋਜ਼ ਵਾਪਰਦਾ ਆ। ਤੇ ਜੋ ਈਰਾਨ ਤੇ ਇਜ਼ਰਾਈਲ ਦਾ ਜਿਹੜਾ ਸੀਜ਼ ਫਾਇਰ ਹੋਇਆ ਹੈਗਾ ਉਹਦੇ ਉੱਤੇ ਯੂਰਪੀਅਨ ਯੂਨੀਅਨ ਦੇ ਜਿਹੜੇ ਲੋਕ ਆ ਉਹਨਾਂ ਦੀਆਂ ਵੀ ਸਟੇਟਮੈਂਟਸ ਆਉਣੀਆਂ ਸ਼ੁਰੂ ਹੋਈਆਂ ਆ ਵੀ ਜੇ ਸੀਜ਼ ਫਾਇਰ ਹੁੰਦਾ ਆ ਤੇ ਇਹ ਬਹੁਤ ਵਧੀਆ ਗੱਲ ਹੈਗੀ ਆ, ਜਿਹੜੀ ਲੜਾਈ ਆ ਉਹ ਖਤਮ ਹੋਣੀ ਚਾਹੀਦੀ ਆ। ਜੀ, ਉਧਰ ਜਿੱਦਾਂ ਤੁਸੀਂ ਦੱਸ ਹੀ ਰਹੇ ਹੋ ਵੀ ਗਾਜ਼ਾ ਦੀ ਜਿਹੜੀ ਸੀਜ਼ ਫਾਇਰ ਟਾਕਸ ਆ ਕਤਰੀ ਲੀਡਰ ਨੇ ਜਿਹੜਾ ਉਹ ਦੱਸਿਆ ਵੀ ਉਹ ਦੁਬਾਰਾ ਰੀਸਟਾਰਟ ਕਰਨ ਜਿਹੜਾ ਉਹ ਜਾ ਰਹੇ ਹੈਗੇ ਆ। ਟਰੰਪ ਹੁਣੀ ਜਿਹੜੇ ਨਾਟੋ ਦੀ ਮੀਟਿੰਗ ਨੂੰ ਜਿਹੜੇ ਉਹ ਜਾਣਗੇ ਤਾਂ ਉਹ ਉਸੇ ਦਰਮਿਆਨ ਆਪਾਂ ਦੇਖਿਆ ਵੀ ਉਹਨਾਂ ਨੇ ਕਹਿੰਦੇ ਵੀ ਉੱਥੇ ਮੀਟਿੰਗਸ ਬਹੁਤ ਘੱਟ ਰੱਖੀਆਂ ਆ। ਹਾਂ, ਨਾਟੋ ਦੀ ਮੀਟਿੰਗ ਦੇ ਉੱਤੇ ਜਿਹੜਾ ਉਹ ਜਾਣਾ ਆ ਉੱਥੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਵੀ ਆਪਣੇ ਕੈਂਪੇਨ ਦੇ ਵਿੱਚ ਵੀ ਇਸ ਚੀਜ਼ ਨੂੰ ਇਸ ਗੱਲ ਨੂੰ ਬਾਰ-ਬਾਰ ਜਿਹੜਾ ਦੁਹਰਾਇਆ ਸੀ ਵੀ ਨਾਟੋ ਦੇ ਜਿਹੜੇ ਬਾਕੀ ਮੈਂਬਰਸ ਆ ਉਹ ਆਪਣੀ ਜੀਡੀਪੀ ਦਾ ਜਿਹੜਾ 2% ਆਖਿਆ ਜਾਂਦਾ ਆ ਵੀ ਖਰਚਾ ਜਿਹੜਾ ਉਹ ਕਰਨਾ ਉਹਨਾਂ ਨੂੰ ਚਾਹੀਦਾ ਆ ਵੀ ਉਸ ਤੋਂ ਵੱਧ ਉਹਨਾਂ ਨੂੰ ਕਰਨਾ ਚਾਹੀਦਾ ਵੀ ਕਹਿੰਦੇ ਕਿੰਨਾ ਕੁ ਚਿਰ ਅਮਰੀਕਾ ਇਹਨਾਂ ਸਾਰਿਆਂ ਦਾ ਜਿਹੜਾ ਭਾਰ ਆ ਉਹ ਝੱਲੀ ਜਾਊਗਾ। ਸੋ ਉਹਦੇ ਕਰਕੇ ਨਾਰਾਜ਼ਗੀਆਂ ਵੀ ਟਰੰਪ ਹੁਣਾਂ ਦੇ ਨਾਲ ਜਿਹੜੇ ਨਾਟੋ ਦੇ ਮੈਂਬਰਸ ਆ ਉਹਨਾਂ ਦੀਆਂ ਕਈਆਂ ਦੀਆਂ ਜਿਹੜੀਆਂ ਬਣੀਆਂ ਆ ਤੇ ਹੁਣ ਇਹ ਫੰਡਿੰਗ ਨੂੰ ਉਹਨਾਂ ਹਰ ਇੱਕ ਮੁਲਕ ਦੀ ਜੀਡੀਪੀ ਦਾ 5% ਡਿਫੈਂਸ ਦੇ ਉੱਤੇ ਲਾਉਣ ਨੂੰ ਜਿਹੜਾ ਆ ਉਹ ਪੁਸ਼ ਕਰ ਰਹੇ ਹੈਗੇ ਆ। ਸੋ ਇਸ ਵਾਰ ਕਿੱਦਾਂ ਦਾ ਉੱਥੇ ਮਾਹੌਲ ਰਹਿੰਦਾ ਆ ਇਹ ਦੇਖਣ ਵਾਲੀ ਇਹ ਗੱਲ ਹੋਊਗੀ। ਪਿਛਲੀ ਵਾਰ ਦੀ ਇੱਕ ਤਸਵੀਰ ਜਦੋਂ ਪਹਿਲੇ ਕਾਰਜਕਾਲ ਸੀ ਬਹੁਤ ਮਸ਼ਹੂਰ ਹੋਈ ਸੀ ਜਦੋਂ ਐਂਜਲਾ ਮਰਕਲ ਹੁੰਦੀ ਸੀ ਉੱਥੇ ਦੀ ਜਿਹੜੀ ਚਾਂਸਲਰ। ਇਹ ਇੱਕ ਪਾਸੇ ਟਰੰਪ ਹੁਣੀ ਇਕੱਲੇ ਸੀ, ਬਾਕੀ ਸਾਰੇ ਜਾਣੇ ਇਹਦੇ ਵੱਲ ਨੂੰ ਜਿੱਦਾਂ ਦੇਖ ਰਹੇ ਸੀਗੇ। ਰੈਨਾਸਾਂਸ ਦੀ ਕਹਿੰਦੇ ਵੀ ਉਦਾਂ ਉਸ ਤਸਵੀਰ ਦੇ ਵਿੱਚ ਝਲਕ ਜਿਹੜੀ ਉਹ ਨਜ਼ਰ ਆਉਂਦੀ ਸੀਗੀ ਪਰ ਫਿਰ ਵੀ
ਕਿੱਦਾਂ ਦਾ ਜਿਹੜਾ ਵਤੀਰਾ ਰਹੂਗਾ, ਕਿੱਦਾਂ ਦਾ ਜਿਹੜਾ ਇਹਨਾਂ ਦੇ ਸੰਬੰਧ ਰਹਿਣਗੇ, ਇਹ ਇਸ ਦੇ ਉੱਤੇ ਜਿਹੜਾ ਉਹ ਦੇਖਣ ਵਾਲੀ ਗੱਲ ਰਹੇਗੀ। ਉਧਰ ਬਾਕੀ ਹੈਡਸ ਦੇ ਨਾਲ ਉਹਨਾਂ ਨੇ ਘੱਟ ਮੀਟਿੰਗਸ ਕਰਨ ਦਾ ਇਸ ਵਾਰ ਵਿਚਾਰ ਜਿਹੜਾ ਮਨ ਆ ਉਹ ਬਣਾਇਆ ਹੈਗਾ ਆ। ਉਧਰ ਆਰਟੀਕਲ 5 ਨੂੰ ਲੈ ਕੇ ਜਦ ਇਹ ਸਫ਼ਰ ਦੇ ਵਿੱਚ ਸੀਗੇ, ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਸੀਗਾ ਵੀ ਤੁਸੀਂ ਆਰਟੀਕਲਸ 5 ਨੂੰ ਲੈ ਕੇ ਕੀ ਸੋਚਦੇ ਹੋ, ਜਿਹੜਾ ਨਾਟੋ ਦੀ ਮੈਂਬਰਸ਼ਿਪਸ ਦਾ ਜਿਹੜਾ ਆਰਟੀਕਲ 5 ਆ, ਜਿਸ ਦੇ ਤਹਿਤ ਇਹ ਸੋਚਿਆ ਜਾਂਦਾ ਹੈ, ਇਹ ਮੰਨਿਆ ਜਾਂਦਾ ਆ ਵੀ ਇੱਕ ਨਾਟੋ ਦੇ ਮੈਂਬਰ ਦੇ ਉੱਤੇ ਹਮਲਾ ਮਤਲਬ ਸਾਰੀ ਨਾਟੋ ਮੁਲਕਾਂ ਦੇ ਉੱਤੇ ਹਮਲਾ, ਤੇ ਬਾਕੀ ਜਾਣੇ ਜਿਹੜੇ ਆ ਬਾਕੀ ਮੁਲਕ ਆ ਉਸ ਦੇ ਸਮਰਥਨ ਦੇ ਵਿੱਚ ਆਉਣਗੇ। ਪਰ ਰਾਸ਼ਟਰਪਤੀ ਟਰੰਪ ਹੁਣਾਂ ਨੇ ਅੱਜ ਪੱਤਰਕਾਰ ਦੇ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਇਹੀ ਆਖਿਆ, ਕਹਿੰਦੇ ਵੀ ਤੁਹਾਨੂੰ ਪਤਾ ਤੇ ਹੈਗਾ ਵੀ ਇਸ ਦੇ ਕਈ ਮਤਲਬ ਜਿਹੜੇ ਉਹ ਬਣਦੇ ਆ। ਸੋ ਆਰਟੀਕਲ 5 ਤੋਂ ਵੀ ਟਰੰਪ ਹੁਣੀ ਜਿਹੜੇ ਭਗੌੜੇ ਹੁੰਦੇ ਨਜ਼ਰ ਜਿਹੜੇ ਉਹ ਆ ਰਹੇ ਨੇ। ਸੋ ਉਹ ਲੱਗਦਾ ਆ ਵੀ ਉਹ ਇਸ ਚੀਜ਼ ਦੇ ਵਿੱਚ ਤਵੱਕੋ ਨਹੀਂ ਰੱਖਦੇ, ਸੋਚਦੇ ਨਹੀਂ ਆ ਵੀ ਜਿਹੜਾ ਆਰਟੀਕਲ 5 ਦਾ ਐਗਜ਼ੈਕਟਲੀ ਇਹ ਮਤਲਬ ਜਿਹੜਾ ਹੈਗਾ ਆ ਵੀ ਜੇ ਇੱਕ ਨਾਟੋ ਮੈਂਬਰ ਦੇ ਉੱਤੇ ਹਮਲਾ ਹੁੰਦਾ ਆ ਤੇ ਬਾਕੀਆਂ ਦੇ ਉੱਤੇ ਵੀ ਉਸ ਨੂੰ ਹਮਲਾ ਜਿਹੜਾ ਉਹ ਮੰਨਿਆ ਜਾਊਗਾ, ਤੇ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਸਾਥ ਦੇਣਾ ਹੈਗਾ ਆ। ਸੋ ਇਹ ਜਿਹੜੀ ਸਥਿਤੀ ਆ ਨਾਟੋ ਦੀ ਜਿਹੜੀ ਮੀਟਿੰਗ ਤੋਂ ਪਹਿਲਾਂ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲੀ ਹੈਗੀ ਆ। ਨਾਟੋ ਦੀ ਮੀਟਿੰਗ ਦੇ ਵਿੱਚ ਸਭ ਤੋਂ ਜਿਹੜਾ ਲੰਮਾ ਇਸ਼ੂ ਹੈਗਾ ਉਹ ਰਸ਼ੀਆ ਨੂੰ ਲੈ ਕੇ ਹੈਗਾ। ਕਿੰਨੇ ਸਾਲ ਹੋ ਗਏ ਆ ਹੁਣ ਯੂਕਰੇਨ ਦੇ ਨਾਲ ਲੜਾਈ 3 ਚੱਲਦੀ ਸਾਲ ਜੀ। ਜੀ 3 ਸਾਲ ਦਾ ਸਮਾਂ ਬਹੁਤ ਲੰਮਾ ਸਮਾਂ ਹੁੰਦਾ। ਇਸ ਤੋਂ ਬਿਨਾਂ ਜਿਹੜਾ ਦੂਜਾ ਵੱਡਾ ਚੀਜ਼ ਆ, ਨਾਟੋ ਦੇ ਜਿਹੜੇ ਮੈਂਬਰਸ ਨੂੰ ਟਰੰਪ ਨੇ ਇਹ ਕਹਿ ਰਿਹਾ ਵੀ ਤੁਸੀਂ ਆਪਣਾ ਜਿਹੜਾ ਡਿਫੈਂਸ ਦਾ ਬਜਟ ਆ ਉਹਨੂੰ ਵਧਾਓ। ਸੋ ਉਹ ਲੱਗਦਾ ਆ ਵੀ ਜੋ ਨਾਟੋ ਦੇ ਮੈਂਬਰਸ ਆ ਉਹ ਆਪਣੇ ਜਿਹੜੇ ਡਿਫੈਂਸ ਦਾ ਜਿਹੜਾ ਉਹਨਾਂ ਦਾ ਪਾਰਟਿਸਿਪੇਸ਼ਨ ਆ ਨਾਟੋ ਦੇ ਵਿੱਚ ਉਹ ਵਧਾਉਣ ਜਾ ਰਹੇ ਹੈਗੇ ਆ। ਟਰੰਪ ਹੁਣੀ ਵਲਾਦੀਮੀਰ ਪੁਟਿਨ ਦੇ ਨਾਲ ਕਾਫੀ ਫਰਸਟ੍ਰੇਟਡ ਆ ਅੱਜ ਕੱਲ੍ਹ। ਇਸ ਤੋਂ ਪਹਿਲਾਂ ਯੂਕਰੇਨ ਵਾਲਿਆਂ ਦੇ ਜੋ ਪ੍ਰੈਜ਼ੀਡੈਂਟ ਆ ਉਹਨਾਂ ਦੇ ਨਾਲ ਵੀ ਸੀਗੇ, ਕਿਉਂਕਿ ਲੜਾਈ ਉਹ ਬੰਦ ਨਹੀਂ ਹੋ ਰਹੀ। ਦੂਜੇ ਪਾਸੇ ਜੋ ਆਪਾਂ ਦੇਖਿਆ ਹੀ ਆ ਵੀ ਇਜ਼ਰਾਈਲ ਇਰਾਨ ਦੇ ਵਿੱਚ ਕੀ ਹੋਇਆ ਹੈਗਾ। ਜਦੋਂ ਗਰੁੱਪ 7 ਦੀ ਸਮਿਟ ਹੋਈ ਸੀ ਕੈਨੇਡਾ ਦੇ ਵਿੱਚ ਪਿਛਲੇ ਹਫ਼ਤੇ, ਟਰੰਪ ਹੁਣੀ ਪਹਿਲਾਂ ਹੀ ਛੱਡ ਕੇ ਚਲੇ ਗਿਆ ਸੀ ਉਸ ਮੀਟਿੰਗ ਨੂੰ, ਤਾਂ ਕਿ ਉਹ ਜਿਹੜੇ ਆ ਆਪਣੇ ਜੋ ਇਰਾਨ ਔਰ ਇਜ਼ਰਾਈਲ ਦੀ ਲੜਾਈ ਵੱਧ ਰਹੀ ਸੀ ਉਹਦੇ ਉੱਤੇ ਫੋਕਸ ਕੀਤਾ ਜਾ ਸਕੇ। ਸੋ ਇਹ ਜਿਹੜੀ ਪ੍ਰੈਜ਼ੀਡੈਂਟ ਟਰੰਪ ਹੁਣੀ ਸੈਕੰਡ ਟਰਮ ਦੇ ਵਿੱਚ ਇਹ ਜਿਹੜੀ ਉਹਨਾਂ ਦੀ ਫਸਟ ਨਾਟੋ ਲੀਡਰਸ ਦੇ ਨਾਲ ਮੀਟਿੰਗ ਆ। ਉੱਥੇ ਫਿਰ ਫਰਾਂਸ ਵਾਲੇ ਵੀ ਹੋਊਗੇ, ਕੈਨੇਡਾ ਵਾਲੇ ਵੀ, ਜ਼ੈਲੈਂਸਕੀ ਹੁਣੀ ਵੀ ਹੋਣਗੇ। ਸੋ ਇਸ ਮੀਟਿੰਗ ਦੇ ਵਿੱਚ ਕੀ ਕਹਿੰਦੇ ਆ ਇਹ ਬਾਅਦ ਚ ਪਤਾ ਲੱਗੂਗਾ। ਪਰ ਦੋਨੋਂ ਹੀ ਲੜਾਈਆਂ ਦੇ ਵਿੱਚ ਹਜੇ ਜਿਹੜੀ ਆ ਉਹਨਾਂ ਨੂੰ ਬੰਦ ਕਰਨ ਦੇ ਵਿੱਚ ਜਿਹੜੀ ਸਕਸੈਸ ਆ ਉਹ ਨਹੀਂ ਦਿਸ ਰਹੀ। ਇਜ਼ਰਾਈਲ ਤੇ ਉੱਤੇ ਜ਼ਰੂਰ ਹੁਣ ਟਰੰਪ ਉਹਨਾਂ ਨੇ ਪ੍ਰੈਸ਼ਰ ਪਾਉਣਾ ਸ਼ੁਰੂ ਕੀਤਾ ਹੈਗਾ ਜੀ। ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ ਇਰਾਨ ਇਜ਼ਰਾਈਲ ਕੌਨਫਲਿਕਟ ਦੇ ਵਿੱਚ ਜੋ ਸਾਹਮਣੇ ਨਜ਼ਰ ਆਈ ਆ, ਜਿਸ ਦਾ ਐਨਾਲਿਸਿਸ ਸਾਰੇ ਜਾਣੇ ਕਰ ਰਹੇ ਆ, ਆਪਾਂ ਵੀ ਥੋੜੀ ਜਿਹੀ ਉਸ ਉੱਤੇ ਗੱਲ ਕਰਦੇ ਆ ਵੀ ਇਸ ਪੂਰੇ ਮਾਮਲੇ ਦੇ ਵਿੱਚ ਚਾਈਨਾ ਕਿੱਥੇ ਆ। ਚਾਈਨਾ ਨੇ ਰੀਸੈਂਟਲੀ ਪਿਛਲੇ ਸਾਲਾਂ ਦੇ ਵਿੱਚ ਕਈ ਮੁਲਕਾਂ ਦੇ ਦਰਮਿਆਨ ਸਮਝੌਤੇ ਕਰਾਉਣ ਦੀ, ਇੱਕ ਪੀਸ ਮੇਕਰ ਬਣਨ ਦੀ ਜਿਹੜੀ ਸ਼ਕਤੀ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ। ਚਾਹੇ ਉਹ ਸਾਊਦੀ ਇਜ਼ਰਾਈਲ ਦਾ ਹੋਵੇ, ਚਾਹੇ ਉਹ ਇਰਾਨ ਦੇ ਨਾਲ ਵੀ ਸਾਊਦੀ ਵਾਲਿਆਂ ਦੀ ਗੱਲਬਾਤ ਜਿਹੜੀ ਉਹ ਕਰਾਉਣੀ ਹੋਵੇ। ਮਿਡਲ ਈਸਟ ਦੇ ਤੇਲ ਦੇ ਉੱਤੇ ਚਾਈਨਾ ਬਹੁਤ ਜ਼ਿਆਦਾ ਡਿਪੈਂਡੈਂਟ ਆ, ਤੇ ਇਸ ਦਰਮਿਆਨ ਇਸ ਵਾਰ ਇਸ ਲੜਾਈ ਦੇ ਵਿੱਚ, ਕੌਨਫਲਿਕਟ ਦੇ ਵਿੱਚ ਚਾਈਨਾ ਦੀ ਉਹ ਜਿਹੜੀ ਛਵੀ ਆ ਉਸ ਨੂੰ ਕਾਫੀ ਜ਼ਿਆਦਾ ਭੰਨ ਲਾਈ ਆ, ਸੰਨ ਲਾਈ ਆ ਰਾਸ਼ਟਰਪਤੀ ਟਰੰਪ ਹੋਣਾ ਨੇ। ਅਮਰੀਕਾ ਦੇ ਉੱਤੋਂ ਦੀ ਸੁਪਰ ਪਾਵਰ ਬਣਨ ਦੀ ਜਿਹੜੀ ਕੋਸ਼ਿਸ਼ ਚਾਈਨਾ ਦੀ ਲਗਾਤਾਰ ਪਿਛਲੇ ਕਈ ਸਾਲਾਂ ਤੋਂ, ਕਈ ਦਹਾਕਿਆਂ ਤੋਂ ਕਹਿ ਸਕਦੇ ਹਾਂ ਵੀ ਉਹ ਚੱਲ ਰਹੀ ਸੀ। ਪਰ ਓਵਰਆਲ ਜੇ ਦੇਖਿਆ ਜਾਵੇ ਤਾਂ ਹੁਣ ਇਰਾਨ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਵਾਸ਼ਿੰਗਟਨ ਡੀਸੀ ਯਾਨੀ ਕਿ ਅਮਰੀਕਾ ਹੀ ਇੱਕ ਰੀਅਲ ਪਾਵਰ ਬ੍ਰੋਕਰ ਦੇ ਤੌਰ ਦੇ ਉੱਤੇ ਸਾਹਮਣੇ ਆਇਆ ਆ। ਸੋ ਵਾਸ਼ਿੰਗਟਨ ਪੋਸਟ ਦਾ ਅੱਜ ਕਾਫੀ ਲੰਬਾ ਚੌੜਾ ਆਰਟੀਕਲ ਇਸ ਦੇ ਬਾਬਤ ਛਪਿਆ ਆ, ਜਦ ਰਾਸ਼ਟਰਪਤੀ ਟਰੰਪ ਟਵੀਟ ਕਰਕੇ ਇਹ ਕਹਿ ਰਿਹਾ ਵੀ ਭਾਈ ਹੁਣ ਸੀਜ਼ਫਾਇਰ ਆ। ਇੱਥੋਂ ਇਹ ਪਤਾ ਲੱਗਦਾ ਹੈ ਵੀ ਅਮਰੀਕਾ ਦੇ ਰਾਸ਼ਟਰਪਤੀ ਦੇ ਕਹੇ ਬੋਲਾਂ ਦੀ ਕੀ ਵੈਲਿਊ ਜਿਹੜੀ ਹੁੰਦੀ ਆ। ਹਾਂ, ਇਹ ਸਾਰੇ ਜਾਣੇ ਜਿਹੜੇ ਆਰਗੂਮੈਂਟਸ ਇਸ ਚੀਜ਼ ਦੇ ਉੱਤੇ ਕਰ ਸਕਦੇ ਆ ਵੀ ਉਹ ਕਹਿ ਕੇ ਗੱਲ ਨੂੰ ਬਦਲ ਲੈਂਦੇ ਆ, ਜਾਂ ਉਹਨਾਂ ਦੀ ਗੱਲ ਦੇ ਬਾਵਜੂਦ ਵੀ ਉੱਦਾਂ ਨਹੀਂ ਆ। ਪਰ ਜਿੱਦਾਂ ਦੀ ਅੱਜ ਉਹਨਾਂ ਨੇ ਗੁੱਸਾ ਜ਼ਾਹਰ ਕੀਤਾ, ਫਿਰ ਇਜ਼ਰਾਈਲ ਦੇ ਦੁਬਾਰਾ ਰਾਤ ਨੂੰ ਇਹ ਵੀ ਮੰਨ ਲੈਣਾ ਵੀ ਹਾਂ ਅਸੀਂ ਹੁਣ ਸੀਜ਼ਫਾਇਰ ਦੇ ਵੱਲ ਨੂੰ ਠੀਕ ਆ। ਉਧਰੋਂ ਇਰਾਨ ਦਾ ਵੀ ਇਹ ਜਿਹੜਾ ਇਹ ਮੰਨ ਲੈਣਾ
ਵੀ ਹਾਂ ਅਸੀਂ ਉਲੰਘਣਾ ਨਹੀਂ ਕਰਾਂਗੇ। ਜੇ ਇਜ਼ਰਾਈਲ ਜਿਹੜਾ ਉਹ ਨਹੀਂ ਉਲੰਘਣਾ ਜਿਹੜਾ ਉਹ ਕਰਦਾ, ਤਾਂ ਕਿਤੇ ਨਾ ਕਿਤੇ ਚਾਈਨਾ ਦੇ ਉਹ ਪੀਸਮੇਕਰ ਦੀ ਜਿਹੜੀ ਛਵੀ ਆ ਉਸ ਨੂੰ ਢਾਹ ਜਿਹੜੀ ਉਹ ਲੱਗੀ ਆ। ਸੋ ਜੀਓਪੋਲਿਟੀਕਲ ਅਪਹੀਵਲ ਦੀਆਂ ਸਾਈਡਲਾਈਨਸ ਤੋਂ ਬੈਠ ਕੇ ਚਾਈਨਾ ਜਿਹੜਾ ਆ ਉਹ ਦੇਖ ਰਿਹਾ ਸੀ, ਜਿੱਥੇ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਦੇ ਵਿੱਚ ਪਾਕਿਸਤਾਨ ਦਾ ਮਿਲੀਟਰਲੀ ਪੂਰਾ ਸਾਥ ਦੇ ਕੇ ਇੰਡੀਆ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਭਾਜੜਾਂ ਜਿਹੜੀਆਂ ਉੱਥੇ ਪਾਈਆਂ, ਤਾਂ ਉਸ ਤੋਂ ਬਾਅਦ ਚ ਉਹਨਾਂ ਨੂੰ ਆਪਣੀ ਕੈਪੇਬਿਲਿਟੀਜ਼ ਦਾ ਜਿਹੜਾ ਹੋਰ ਪਤਾ ਲੱਗਾ ਸੀਗਾ। ਪਰ ਇਸ ਲੜਾਈ ਦੇ ਵਿੱਚ ਉਹਨਾਂ ਨੇ ਸਭ ਕੁਝ ਸਾਈਡਲਾਈਨ ਤੋਂ ਹੀ ਦੇਖਿਆ ਆ। ਈਰਾਨ ਜਿਹਨੇ ਇਹ ਫੈਸਲਾ ਲਿਆ ਸੀਗਾ ਵੀ ਜਿਹੜਾ ਸਟ੍ਰੇਟ ਆਫ ਹਾਰਮਜ਼ ਆ ਉਸ ਨੂੰ ਉਹਨਾਂ ਨੇ ਬੰਦ ਕਰ ਦੇਣਾ ਆ, ਤੇ ਚਾਈਨਾ ਨੂੰ ਇਸ ਗੱਲੋਂ ਭਾਜਣਾ ਪਈਆਂ ਵੀ ਉਹਨਾਂ ਦਾ ਜਿਹੜਾ ਬਹੁਤਾ ਤੇਲ ਆ, ਬਹੁਤਾਤ ਦੇ ਵਿੱਚ ਜਿਹੜਾ ਤੇਲ ਆ ਉਸੇ ਹੀ ਰਾਹ ਥਾਣੀ ਆਉਂਦਾ ਹੈਗਾ ਆ। ਸੋ ਚਾਈਨਾ ਦੀ ਜਿਹੜੀ ਡਿਪਲੋਮੈਸੀ ਇਸ ਹਫਤੇ ਦੇ ਵਿੱਚ ਥੋੜੀ ਪਿੱਛੇ ਬੈਕਫੁੱਟ ਤੇ ਜਿਹੜੀ ਉਹ ਗਈ ਆ, ਜਦ ਰਾਸ਼ਟਰਪਤੀ ਟਰੰਪ ਨੇ ਇਸ ਦੇ ਵਿੱਚ ਫਰੰਟ ਸੀਟ ਦੇ ਉੱਤੇ ਜਿਹੜੀ ਆ ਗੱਡੀ ਆ ਇਸ ਡਿਪਲੋਮੈਸੀ ਦੀ ਨੂੰ ਡਰਾਈਵ ਕਰਕੇ ਦੋਨਾਂ ਦੇ ਵਿੱਚ ਸੀਜ਼ ਫਾਇਰ ਕਰਾਉਣ ਵੱਲ ਨੂੰ ਗੱਲ ਨੂੰ ਜਿਹੜਾ ਉਹ ਵਧਾਇਆ ਹੈਗਾ ਆ। ਉਦਾਂ ਚਾਈਨੀਜ਼ ਅਧਿਕਾਰੀਆਂ ਦੇ ਦੁਆਰਾ ਇੱਕ UN ਦਾ ਡਰਾਫਟ ਰੈਜ਼ੋਲੂਸ਼ਨ ਪ੍ਰਪੋਜ਼ ਕੀਤਾ ਗਿਆ ਸੀਗਾ, ਜਿੱਥੇ ਰਸ਼ੀਆ ਤੇ ਪਾਕਿਸਤਾਨ ਵਾਲੇ ਨਾਲ ਸਾਥ ਦੇ ਰਹੇ ਸੀਗੇ ਵੀ ਈਰਾਨ ਤੇ ਇਜ਼ਰਾਈਲ ਦੇ ਦਰਮਿਆਨ ਜਲਦ ਤੋਂ ਜਲਦ ਸੀਜ਼ ਫਾਇਰ ਹੋਣੀ ਚਾਹੀਦੀ ਆ। ਜੀ ਬਿਲਕੁਲ। ਗਾਜ਼ਾ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ 25 ਨਹੀਂ, ਹੁਣ ਉਹ ਵੱਧ ਕੇ ਐਸੋਸੀਏਟਡ ਪ੍ਰੈਸ ਦੇ ਮੁਤਾਬਕ 44 ਲੋਕਾਂ ਦੀ ਮੌਤ ਹੋ ਗਈ ਆ। ਇਜ਼ਰਾਈਲ ਵਾਲਿਆਂ ਨੇ ਜਦੋਂ ਬੰਬਾਰਡਮੈਂਟ ਕੀਤੀ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਆਪਣਾ ਫੂਡ ਜਾਂ ਹੈਲਥ ਦੀਆਂ ਸੇਵਾਵਾਂ ਲੈਣ ਦੇ ਲਈ ਲਾਈਨਾਂ ਦੇ ਵਿੱਚ ਖੜੇ ਸੀਗੇ। ਹੁਣ ਤੱਕ 56,000 56,000 ਤੋਂ ਵੱਧ ਲੋਕ ਜਿਹੜੇ ਆ ਪਾਲਸਤੀਨੀਅਨ ਮੂਲ ਦੇ ਉਹ ਇਸ ਜੰਗ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ। ਤੇ ਨਵਾਂ ਜਿਹੜਾ ਫੂਡ ਡਿਸਟ੍ਰੀਬਿਊਸ਼ਨ ਸਾਈਟ ਆ ਉਸ ਨੂੰ ਰਨ ਵੀ ਅਮਰੀਕਨ ਕੰਟਰੈਕਟਰ ਕਰ ਰਹੇ ਸੀ, ਜਿੱਥੇ ਇਹ ਬੰਬਾਰਡਮੈਂਟ ਕੀਤੀ ਗਈ ਹੈਗੀ ਆ। ਪਾਲਸਤੀਨੀਅਨ ਵਿਟਨੈਸਸ ਇਹ ਕਹਿ ਰਹੇ ਆ ਵੀ ਜਿਹੜੇ ਹੈਲਥ ਆਫੀਸ਼ੀਅਲਸ ਆ ਤੇ ਇਜ਼ਰਾਈਲ ਦੀਆਂ ਫੋਰਸਸ ਨੇ ਬਾਰ-ਬਾਰ ਜਿੱਥੇ ਇਕੱਠ ਹੋਇਆ ਹੁੰਦਾ ਹੈਗਾ ਆ ਉੱਥੇ ਉਹ ਬੰਬਾਰਡਮੈਂਟ ਕਰਦੇ ਹੈਗੇ ਆ, ਓਪਨ ਫਾਇਰ ਕਰਦੇ ਹੈਗੇ ਆ, ਚਾਹੇ ਫੂਡ ਲੈ ਰਿਹਾ ਚਾਹੇ ਕੋਈ ਮੈਡੀਸਨ ਲੈ ਰਿਹਾ ਹੈਗਾ। ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਪਈ ਇਹ ਬਹੁਤ ਜ਼ਿਆਦਾ ਜਿਹੜੀਆਂ ਇਨਸੀਡੈਂਟਸ ਵਾਪਰੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਮਾਰੇ ਗਏ ਹੈਗੇ ਆ। ਸੋ ਆਪਦਾ ਹਸਪੀਟਲ ਇੱਕ ਹੈਗਾ ਜਿੱਥੇ ਰਿਫਿਊਜੀ ਕੈਂਪ ਆ, ਉਹਨਾਂ ਨੇ ਕਿਹਾ ਵੀ ਧੜਾ ਧੜ ਜਿਹੜੀਆਂ ਬੋਡੀਜ਼ ਆ ਸਾਡੇ ਹਸਪਤਾਲ ਦੇ ਵਿੱਚ ਆ ਰਹੀਆਂ ਹੈਗੀਆਂ। ਜੀ ਬਿਲਕੁਲ। ਤੇ ਹਰਜੀਤ ਸਿੰਘ ਜੀ, ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਮੁੜਦੇ ਆ ਜੀ ਵਾਪਸ। ਬ੍ਰੇਕ ਤੋਂ ਬਾਅਦ ਬਿਲਕੁਲ ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰਾਂ ਸਾਂਝੀਆਂ ਕਰਨੀਆਂ। ਇੱਕ 55 ਸਾਲਾਂ ਤੋਂ ਰਹਿ ਰਿਹਾ ਬੰਦਾ ਜਿਸ ਨੇ ਅਮਰੀਕਾ ਦੀ ਮਿਲਟਰੀ ਦੇ ਵਿੱਚ ਸਰਵ ਕੀਤਾ ਹੋਵੇ, ਪਰਪਲ ਹਾਰਟ ਲਿਆ ਹੋਵੇ, ਉਹਨੂੰ ਸੈਲਫ ਡਿਪੋਰਟ ਹੋਣਾ ਪਿਆ। ਉਹ ਬੜੀ ਦਰਦਨਾਕ ਸਟੋਰੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਜਿਹੜੀ ਅੱਜ ਇੱਕ NPR ਨੇ ਰਨ ਕੀਤੀ ਆ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਦੱਸਿਆ ਸੀ, ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰਾਂ ਸਾਂਝੀਆਂ ਕਰਨੀਆਂ। ਉਸ ਤੋਂ ਪਹਿਲਾਂ ਇੱਕ ਖਬਰ ਈਰਾਨ ਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਲੋਕ ਆ, ਇਹ ਬ੍ਰੇਕਿੰਗ ਨਿਊਜ਼ ਆ ਰਹੀ ਆ। ਇੰਡੀਆ ਦੇ ਡਿਪਲੋਮੈਟਸ ਨੂੰ ਈਰਾਨ ਵਾਲਿਆਂ ਨੇ ਕੱਢ ਦਿੱਤਾ ਹੈ। ਨਾਲ ਦੀ ਨਾਲ 19 ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹ ਅਰੈਸਟ ਕੀਤੇ ਗਏ ਹੈਗੇ ਆ। 2 ਇੰਡੀਅਨ ਡਿਪਲੋਮੈਟਸ ਕੱਢੇ ਗਏ ਆ ਜੋ ਤਹਿਰਾਨ ਦੇ ਵਿੱਚ ਇੰਡੀਆ ਦੀ ਐਮਬੈਸੀ ਹੈਗੀ ਆ, ਤੇ 19 ਭਾਰਤੀ ਮੂਲ ਦੇ ਲੋਕ ਜਿਹੜੇ ਆ ਉਹਨਾਂ ਤੇ ਚਾਰਜ ਲਾਏ ਗਏ ਆ ਐਸਪੀਓਨਾਜ ਤੇ ਕੋਲੈਬੋਰੇਸ਼ਨ ਵਿਦ ਇਜ਼ਰਾਈਲੀ ਇੰਟੈਲੀਜੈਂਸ। ਤੇ ਨਾਲ ਦੀ ਨਾਲ ਈਰਾਨ ਵਾਲਿਆਂ ਨੇ ਇਹ ਕਹਿ ਦਿੱਤਾ ਹੈਗਾ ਆ ਵੀ ਕੋਈ ਵੀ ਭਾਰਤੀ ਜਿਹੜਾ ਈਰਾਨ ਦੇ ਵਿੱਚ ਆ ਰਿਹਾ ਆ ਜਾਂ ਈਰਾਨ ਤੋਂ ਬਾਹਰ ਜਾ ਰਿਹਾ ਆ, ਉਹਦੀ ਪੂਰੀ ਜਾਂਚ ਆ, ਜਿਹੜੀ ਪੂਰੀ ਇਨਵੈਸਟੀਗੇਸ਼ਨ ਆ ਉਹ ਕਰਨਗੇ। ਇੱਕ ਪਾਸੇ ਇਜ਼ਰਾਈਲ ਦੇ ਵਿੱਚ ਵੀ ਭਾਰਤੀ ਮੂਲ ਦੇ ਬਹੁਤ ਸਾਰੇ ਲੋਕ ਕੰਮ ਕਰਨ ਗਏ ਹੋਏ ਹੈਗੇ ਆ। ਅੱਜ ਕੱਲ ਟੈਕਨੋਲੋਜੀ ਵਾਲੇ ਚੱਕਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਆਈਟੀ ਦੇ ਵਿੱਚ ਬਹੁਤ ਸਾਰੇ ਜਿਹੜੇ ਭਾਰਤੀ ਮੂਲ ਦੇ ਲੋਕ ਆ ਵੱਖ-ਵੱਖ ਮੁਲਕਾਂ ਦੇ ਵਿੱਚ ਕੰਮ ਕਰਦੇ ਹੈਗੇ ਆ। ਸੋ ਹੁਣ ਇਹ ਦੇਖੋ ਵੀ ਈਰਾਨ ਦੇ ਵਿੱਚ ਇਹ ਕੰਮ ਕਰਦੇ ਸੀ ਆਈਟੀ ਵਾਲੇ, ਤੇ ਉਹਨਾਂ ਦੀ ਜਾਣਕਾਰੀ ਚੋਰੀ ਕਰਦੇ ਫਿਰ ਵੇਚਦੇ ਹੋਊਗੇ। ਤੇ ਇਹ ਬਹੁਤ ਕੁਝ ਤੁਹਾਡੇ ਸਾਹਮਣੇ ਆ ਰਿਹਾ ਹੈਗਾ ਆ। ਤੇ ਹੁਣ ਤੁਸੀਂ ਇਹ ਲਾਓ ਵੀ ਅਮਰੀਕਾ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਟਰੱਕਿੰਗ ਕੰਪਨੀਆਂ ਆ, ਉਹਨਾਂ ਨੇ ਆਪਣੀ ਡਿਸਪੈਚ ਜਿਹੜੀ ਆ ਇੰਡੀਆ ਦੇ ਵਿੱਚ ਰੱਖੀ ਹੋਈ ਆ। ਹਾਂ ਠੀਕ ਆ, ਸਸਤੀ ਪੈਂਦੀ ਆ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ। ਜਦੋਂ ਉਹ ਡਿਸਪੈਚਰਾਂ ਨੇ ਇਹ ਜਿਹੜੀ ਸਾਰੀ ਤੁਹਾਡਾ ਜਿਹੜਾ ਡਾਟਾ ਆ ਉਹ ਭਾਰਤ ਦੀ ਸਰਕਾਰ ਨੂੰ ਜਾਂ ਹੋਰ ਕੰਪਨੀਆਂ ਨੂੰ ਵੇਚ ਦੇਣਗੇ, ਜਿਹਦੇ ਵਿੱਚ ਤੁਹਾਡੇ ਲਾਇਸੈਂਸ ਨੰਬਰ, ਡੇਟ ਆਫ ਬਰਥ, ਸੋਸ਼ਲ ਸਿਕਿਉਰਿਟੀ ਸਾਰਾ ਕੁਝ ਹੋਊਗਾ, ਉਹ ਤੁਹਾਡੇ ਤੇ ਕੀ ਵਾਪਰੂਗਾ। ਸੋ ਇਹ ਈਰਾਨ ਤੋਂ ਨਿਊਜ਼ ਆ ਰਹੀ ਵੀ ਅੱਜ ਈਰਾਨ ਵਾਲਿਆਂ ਨੇ 2 ਡਿਪਲੋਮੈਟ ਇੰਡੀਆ ਦੇ ਕੱਢ ਦਿੱਤੇ ਆ ਤੇ 19 ਜਾਣਿਆਂ ਦੇ ਉੱਤੇ ਐਸਪੀਓਨਾਜ ਦੇ ਜਿਹੜੇ ਚਾਰजेस ਆ ਉਹ ਲਾਏ ਹੈਗੇ ਜੀ। ਇਹ ਜਿਹੜਾ ਦੱਸਿਆ ਜਾ ਰਿਹਾ ਸੀਗਾ ਵੀ ਜਿਹੜੇ ਇਜ਼ਰਾਈਲ ਨੇ ਉੱਥੇ ਜਰਨੈਲ ਸਾਇੰਟਿਸਟ ਵੀ ਮਾਰੇ ਆ, ਉਹਨਾਂ ਦੇ ਵਿੱਚ ਜਿਹੜਾ ਸਪਾਈ ਨੈਟਵਰਕ ਦੀ ਵਰਤੋਂ ਕੀਤੀ ਗਈ, ਉਹਨਾਂ ਵਿੱਚ ਭਾਰਤੀਆਂ ਦੀ ਉੱਥੇ ਉਹਨਾਂ ਨੇ ਵਰਤੋਂ ਕੀਤੀ ਸੀ। ਪਹਿਲਾਂ ਵੀ ਇਹ ਕਈਆਂ ਨੂੰ ਜਿਹੜਾ ਉੱਥੋਂ ਕੱਢ ਚੁੱਕੇ ਆ ਹਿਰਾਸਤ ਦੇ ਵਿੱਚ, ਜਿਹੜੇ ਉਹ ਲਏ ਸੀ। ਇਹ ਇੱਕ ਮੁਲਕ ਨਹੀਂ, ਇਸ ਤੋਂ ਪਹਿਲਾਂ ਕਤਰ ਦੇ ਵਿੱਚ ਵੀ ਇਦਾਂ ਦਾ ਹੀ ਕੁਛ ਜਿਹੜਾ ਉਹ ਵਾਪਰਿਆ ਸੀਗਾ। ਸੋ ਕਤਰ ਦੇ ਵਿੱਚ 7 ਲੱਖ ਤੋਂ ਵੱਧ ਭਾਰਤੀ ਜਿਹੜੇ ਆ ਉੱਥੇ ਰਹਿੰਦੇ ਨੇ, ਕੰਮਕਾਜ ਦੇ ਲਈ ਉੱਥੇ ਆਏ ਨੇ। ਸੋ ਇਸੇ ਤਰੀਕੇ ਦੇ ਨਾਲ ਹੋਰ ਵੀ ਮੁਲਕਾਂ ਦੇ ਵਿੱਚ ਹੈਗੇ ਆ। ਸੋ ਧਿਆਨ ਰੱਖਣ ਦੀ ਜਿਹੜੀ ਇਹ ਜ਼ਰੂਰਤ ਆ ਸਾਰੇ ਹੀ ਮੁਲਕ ਵਾਲਿਆਂ ਨੂੰ ਵੀ ਕੀ ਕੁਛ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ। ਤੋ ਇੱਥੋਂ ਇਹ ਜਿਹੜਾ ਹਰਜੋਤ ਸਿੰਘ ਜੀ ਕਹਿ ਸਕਦੇ ਵੀ ਜਿਹੜੀ ਭਾਰਤ ਦੀ ਸੋ ਕਾਲਡ ਡਿਪਲੋਮੇਸੀ ਤੇ ਉਹਨਾਂ ਦੀ ਜਿਹੜੀ ਫੋਰਨ ਰਿਲੇਸ਼ਨਸ ਆ, ਉਹ ਈਰਾਨ ਵਰਗੇ ਮੁਲਕ ਤੋਂ ਵੀ ਤਾਰ-ਤਾਰ ਹੋ ਕੇ ਜਿਹੜੇ ਆ ਉਹ ਕਹਿ ਲਓ ਵੀ ਹੁਣ ਉਹਨਾਂ ਨੂੰ ਉੱਥੋਂ ਤੋਰਿਆ ਜਾ ਰਿਹਾ ਆ। ਸੋ ਇਹ ਉਹਨਾਂ ਦੇ ਲਈ ਓਵਰਆਲ ਸ਼ੀਸ਼ਾ ਆ, ਪਰ ਜੇ ਉੱਥੇ ਦੇ ਲੋਕ ਸਮਝਣ ਤਾਂ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਜਿਹੜੀ ਇਮੀਗ੍ਰੇਸ਼ਨ ਵਾਲੀ ਖਬਰ ਤੋਂ ਪਹਿਲਾਂ ਇੱਕ ਦੱਸ ਜਾਈਏ ਵੀ ਨਾਰਥ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਸੂਬੇ ਜਿੱਥੇ ਬਾਹੜੀ ਗਰਮੀ ਨਹੀਂ ਸੀ ਹੁੰਦੀ, ਇਸ ਵਾਰ ਉੱਥੇ ਅੱਤ ਦੀ ਗਰਮੀ ਜਿਹੜੀ ਉਹ ਪੈਣ ਜਾ ਰਹੀ ਆ। ਨਾਰਥ ਕੈਰੋਲੀਨਾਸ ਦੇ ਵਿੱਚ ਜਿਹੜਾ ਰਿਪੋਰਟਸ ਆ ਰਹੀਆਂ ਵੀ 100+ ਜਿਹੜਾ ਟੈਂਪਰੇਚਰ ਆ ਉਹ ਹੋਣ ਜਾ ਰਿਹਾ ਆ। ਮਿਡ ਵੈਸਟ ਤੋਂ ਲੈ ਕੇ ਈਸਟ ਕੋਸਟ ਦੇ ਵਿੱਚ ਸਵੈਲਟਰਿੰਗ ਹੀਟ ਵੇਵ ਜਿਹੜੀ ਆ ਉਹ ਆ ਰਹੀ ਆ। ਸੋ ਮਿਲੀਅਨਸ ਆਫ ਅਮਰੀਕਨ ਇਸ ਦਾ ਜਿਹੜਾ ਕਹਿੰਦੇ ਬੇਸ਼ਿਕਾਰ ਹੋਣਗੇ। ਕੈਨੇਡਾ ਦੇ ਓਨਟਾਰੀਓ, ਕਿਊਬੈਕ, ਨੋਵਾ ਸਕੋਸ਼ੀਆ ਵਰਗੇ ਮੁਲਕ ਵੀ ਸੂਬੇ ਵੀ, ਉਹਨਾਂ ਦੇ ਪ੍ਰੋਵਿੰਸ ਵੀ, ਉੱਥੇ ਵੀ ਇਹ ਕੁਛ ਵਾਪਰਿਆ ਆ। ਇਸ ਸਾਲ ਦੇ ਵਿੱਚ ਪਹਿਲੀ ਵਾਰ ਅਲਾਸਕਾ, ਜਿੱਥੇ ਆਪਾਂ ਇਹੀ ਸੋਚਦੇ ਹਾਂ ਵੀ ਜਾਂ ਰੇਛਾ ਜਾਂ ਬਰਫ਼ ਆ, ਵੀ ਉੱਥੇ ਵੀ ਉਹਨਾਂ ਨੂੰ 90+ ਡਿਗਰੀ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਦੀ ਹਿਸਟਰੀ 'ਚ ਪਹਿਲੀ ਵਾਰ ਉਹਨਾਂ ਨੂੰ
ਹੀਟ ਐਡਵਾਈਜ਼ਰੀ ਜਿਹੜੀ ਉਹ ਜਾਰੀ ਕਰਨੀ ਪਈ ਸੀਗੀ। ਸੋ ਹੁਣ ਇਹਨਾਂ ਥਾਵਾਂ ਦੇ ਉੱਤੇ ਸਮੱਸਿਆ ਇਹ ਆ ਹਰਜੋਤ ਸਿੰਘ ਜੀ ਵੀ ਬਹੁਤ ਸਾਰੇ ਇਹਨਾਂ ਸੂਬਿਆਂ 'ਚ ਜਿੱਥੇ ਇੰਨੀ ਗਰਮੀ ਨਹੀਂ ਹੁੰਦੀ, ਸੈਂਟਰਲ ਏਸੀ ਲੋਕਾਂ ਦੇ ਕੋਲ ਨਹੀਂ ਹੈਗੇ। ਲੋਕ ਆਪਣੇ ਆਪ ਨੂੰ ਠੰਡੇ ਰੱਖਣ ਦੇ ਯਤਨਾਂ ਦੇ ਵਿੱਚ ਲੱਗੇ ਆ। ਸ਼ਹਿਰਾਂ ਨੇ, ਕਾਉਂਟੀਜ਼ ਨੇ, ਉੱਥੇ ਕੂਲਿੰਗ ਸੈਂਟਰਸ ਜਿਹੜੇ ਉਹ ਬਣਾ ਰਹੇ ਆ, ਪਰ ਟੈਂਪਰੇਚਰ 100 ਤੋਂ ਜਦ ਉੱਤੇ ਨੂੰ ਜਿਹੜਾ ਉਹ ਜਾਂਦਾ ਆ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਆ। ਯਾਦ ਦਿਵਾਉਂਦੇ ਜਾਈਏ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ, ਕੁਛ ਕੁ ਵਰ੍ਹੇ ਪਹਿਲਾਂ ਓਰੇਗਨ ਦਾ ਜਿਹੜਾ ਸ਼ਹਿਰ ਪੋਰਟਲੈਂਡ, ਉੱਥੇ ਵੀ ਇਸ ਤਰੀਕੇ ਦੀ ਹੀਟ ਵੇਵ ਆਈ ਸੀ, ਤਾਂ ਉੱਥੇ ਵੀ ਜਿਹੜੇ ਏਸੀਜ਼, ਸੈਂਟਰਲ ਏਸੀਜ਼ ਨਾ ਹੋਣ ਕਰਕੇ 50 ਤੋਂ ਵੱਧ ਮੌਤਾਂ ਜਿਹੜੀਆਂ ਹੀਟ ਸਟ੍ਰੋਕ ਦੇ ਕਰਕੇ ਜਾਂ ਹੀਟ ਗਰਮੀ ਤੋਂ ਜਿਹੜੇ ਲਤਾੜੇ ਗਏ ਲੋਕਾਂ ਦੀਆਂ ਜਿਹੜੀਆਂ ਉਹ ਹੋ ਗਈਆਂ ਸੀਗੀਆਂ। ਸੋ ਇਸ ਵਾਰ ਜਿਹੜੀਆਂ ਕੰਪਨੀਜ਼ ਆ, ਐਨਰਜੀ ਕੰਪਨੀਜ਼ ਆ, ਉਹਨਾਂ ਨੇ ਤਾਂ ਹੁਣ ਲੋਕਾਂ ਨੂੰ ਕਿਹਾ ਵੀ ਭਾਈ ਕੰਜ਼ਰਵ ਕਰੋ ਪਾਵਰ, ਐਨਰਜੀ ਜਿਹੜੀ ਉਹ ਜ਼ਿਆਦਾ ਨਾ ਵਰਤੋ। ਬਲੈਕ ਆਊਟ ਹੋਣ ਦੇ ਜਿਹੜੇ ਚਾਂਸਿਸ ਆ ਉਹਨਾਂ ਸ਼ਹਿਰਾਂ ਦੇ ਵਿੱਚ, ਉਹਨਾਂ ਸੂਬਿਆਂ ਦੇ ਵਿੱਚ ਜਿਹੜੇ ਉਹ ਵਧੇ ਆ, ਜਦੋਂ ਲੋਕਾਂ ਨੇ, ਸਾਰਿਆਂ ਨੇ, ਜਿਨ੍ਹਾਂ ਦੇ ਕੋਲ ਏਸੀ ਹੋਣਗੇ ਤਾਂ ਉਹ ਏਸੀ ਨੂੰ ਜਿਹੜਾ ਕ੍ਰੈਂਕ ਅਪ ਜਿਹੜਾ ਉਹ ਕਰਨਗੇ। ਸੋ ਪਰ ਇਹ ਆ ਵੀ ਮਿਡ ਵੈਸਟ ਤੋਂ ਲੈ ਕੇ ਈਸਟ ਕੋਸਟ ਦੇ ਵਿੱਚ, ਅਮਰੀਕਾ 'ਚ, ਨਾਰਥ ਅਮਰੀਕਾ ਦੇ ਵਿੱਚ ਬਹੁਤ ਵੱਡੀ ਜਿਹੜੀ ਇੱਕ ਹੀਟ ਵੇਵ ਆ ਰਹੀ ਹੈ, ਜਿਸ ਕਰਕੇ ਆਮ ਜਨ ਜੀਵਨ ਜਿਹੜਾ ਕਹਿੰਦੇ ਕਾਫੀ ਜ਼ਿਆਦਾ ਉਸ ਨਾਲ ਪ੍ਰਭਾਵਿਤ ਹੋਵੇਗਾ। ਜੀ। ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ ਵੀ ਜੋ ਕੁਝ ਅੱਜ ਕੱਲ ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਪੂਰੀ ਦੀ ਪੂਰੀ ਅਮਰੀਕਾ ਜਿਹੜੀ ਆ ਉਹ ਟਰੰਪ ਹੋਣਾ ਦੇ ਨਾਲ, ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ ਐਗਰੀ ਕਰਦੀ ਸੀ ਵੀ ਜਿਹੜੇ ਕ੍ਰਿਮੀਨਲ ਲੋਕ ਆ, ਗੈਂਗਸਟਰ ਲੋਕ ਆ, ਡਰੱਗ ਵੇਚਦੇ ਆ, ਕਾਰਟਲਸ ਆ, ਡਰੱਗ ਕਾਰਟਲਸ, ਉਹਨਾਂ ਨੂੰ ਫੜਿਆ ਜਾਵੇ, ਕੱਢਿਆ ਜਾਵੇ। ਇਸ ਸਾਰੇ ਕਾਸੇ ਦੇ ਵਿੱਚ ਬਹੁਤ ਸਾਰੇ ਜਿਹੜੇ ਇਨੋਸੈਂਟ ਲੋਕ ਆ ਉਹ ਵੀ ਜਿਹੜੇ ਆ ਇਹਦੇ ਨਾਲ ਪ੍ਰਭਾਵਿਤ ਹੋ ਰਹੇ ਹੈਗੇ ਆ। ਇਸ ਤੋਂ ਬਿਨਾਂ ਸਟਿਲ ਓਵਰਆਲ ਜੇ ਦੇਖਿਆ ਜਾਵੇ, ਜਿਹੜੇ ਸਰਵੇ ਆ ਰਹੇ ਆ ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਇਲੀਗਲ ਲੋਕਾਂ ਨੂੰ ਫੜ ਕੇ ਉਹਨਾਂ ਨੂੰ ਡਿਪੋਰਟ ਕਰਨ ਦਾ ਜਿਹੜਾ ਇਸ਼ੂ ਆ, ਉੱਥੇ ਉਹਨਾਂ ਦੀ ਸਪੋਰਟ ਪੂਰੀ ਹੈਗੀ ਆ। ਅੱਜ ਇੱਕ ਐਨਪੀਆਰ ਨੇ ਬਹੁਤ ਵੱਡੀ ਤੇ ਬੜੀ ਦਰਦਨਾਕ ਸਟੋਰੀ ਰਨ ਕੀਤੀ ਆ। ਉਹ ਉਹਨਾਂ ਨੇ ਕਿਹਾ ਕਿ ਪਰਪਲ ਹਾਰਟ ਆਰਮੀ ਦਾ ਜਿਹੜਾ ਵੈਟਰਨ ਆ, ਉਹਨੇ 50 ਸਾਲਾਂ ਤੋਂ ਅਮਰੀਕਾ 'ਚ ਰਹਿੰਦਾ ਸੀ, ਆਪਣੇ ਆਪ ਨੂੰ ਸੈਲਫ ਡਿਪੋਰਟ ਕੀਤਾ ਹੈਗਾ। ਸਾਏ ਜੂਨ ਪਾਰਕ ਸਾਊਥ ਕੋਰੀਆ ਮੂਲ ਦਾ ਬੰਦਾ, ਇਹ 7 ਸਾਲਾਂ ਦਾ ਸੀ ਜਦੋਂ ਅਮਰੀਕਾ ਦੇ ਵਿੱਚ ਆ ਗਿਆ ਤੇ ਅਮਰੀਕਾ ਦੇ ਵਿੱਚ ਆ ਕੇ ਉਸਨੇ ਹਾਈ ਸਕੂਲ ਕੀਤਾ। ਉਹ ਤੋਂ ਬਾਅਦ ਕਿਉਂਕਿ ਉਹਦਾ ਫਾਦਰ ਸਾਊਥ ਕੋਰੀਆ ਦੇ ਵਿੱਚ ਮਿਲਟਰੀ ਸੀ, ਕਹਿੰਦਾ ਵੀ ਮੇਰੇ ਬਲੱਡ ਦੇ ਵਿੱਚ ਮਿਲਟਰੀ ਸੀ, ਮੈਂ ਅਮਰੀਕਾ ਦੀ ਮਰੀਨਸ ਨੂੰ ਜੁਆਇਨ ਕਰ ਲਿਆ। ਤੇ ਉਸ ਤੋਂ ਬਾਅਦ ਉਹ ਜਦੋਂ ਜੁਆਇਨ ਕੀਤਾ ਤੇ ਉਸ ਟਾਈਮ ਦੇ ਉੱਤੇ 20 ਸਾਲਾਂ ਦਾ ਸੀਗਾ ਉਹ, ਤੇ 1999 ਦੀ ਗੱਲ ਆ ਤੇ ਯੂਐਸ ਨੇ ਇਨਵੇਜ਼ਨ ਕਰ ਲਿਆ, ਨੋਰੀਏਗਾ ਨੂੰ ਚੱਕ ਲਿਆ ਸੀ, ਮੈਨੂਅਲ ਜਿਹੜਾ ਨੋਰੀਏਗਾ ਸੀਗਾ। ਤੇ ਉਸ ਲੜਾਈ ਦੇ ਦੌਰਾਨ ਪੈਨੇਮੀਅਨ ਜਿਹੜੇ ਸੋਲਜਰ ਸੀਗੇ, ਫੌਜੀ ਸੀ, ਉਹਨਾਂ ਦੇ ਨਾਲ ਜਿਹੜੀ ਲੜਾਈ ਹੋਈ ਸੀ ਤੇ ਉੱਥੇ ਇਹਦੇ 2 ਗੋਲੀਆਂ ਲੱਗੀਆਂ। ਤੇ ਕਹਿੰਦਾ ਵੀ ਮੈਂ ਉਹ ਜੋ ਗੋਡ ਦੀ ਕਿਰਪਾ ਦੇ ਨਾਲ ਮੈਂ ਪੈਰਾਲਾਈਜ਼ ਹੋ ਗਿਆ, ਬਚ ਗਿਆ, ਅਮਰੀਕਾ ਆ ਗਿਆ। ਉਹਨੂੰ ਜਿਹੜਾ ਪਰਪਲ ਹਾਰਟ ਵੀ ਦਿੱਤਾ ਗਿਆ, ਪਰ ਇਹ ਸਾਰੇ ਕਾਸੇ ਦੇ ਦੌਰਾਨ ਉਹਨੂੰ ਪੀਟੀਐਸਡੀ ਦੀ ਜਿਹੜੀ ਸਫਰਿੰਗ ਹੋ ਗਈ। ਇਹ ਬਹੁਤ ਸਾਰੇ ਫੌਜੀਆਂ ਨੂੰ ਹੋ ਜਾਂਦੀ ਹੈਗੀ, ਆਪਾਂ ਨੂੰ ਪਤਾ ਹੀ ਆ। ਸੋ ਉਸ ਦੇ ਦੌਰਾਨ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਮੈਂ ਇਸ ਤੋਂ ਸਫਰ ਕਰ ਰਿਹਾ, ਤੇ ਹੁਣ ਕੋਈ ਡਰੱਗ ਵਗੈਰਾ ਜਿਹੜੀ ਆ ਖਾਣੀ ਸ਼ੁਰੂ ਕਰ ਦਿੱਤੀ। 2030s ਦੇ ਵਿੱਚ ਉਹ ਕ੍ਰੈਕ ਕੋਕੀਨ ਦਾ ਐਡਿਕਟ ਬਣ ਗਿਆ ਤੇ ਇੱਕ ਦਿਨ ਨਿਊਯਾਰਕ ਦੇ ਵਿੱਚ ਉਹ ਕਿਸੇ ਤੋਂ ਖਰੀਦਣ ਗਿਆ ਤਾਂ ਉੱਥੇ ਫੜਿਆ ਗਿਆ ਤੇ ਮੁੜ ਕੇ ਜਿਹੜੀ ਆ ਉਹ ਬੇਲ ਤੇ ਬਾਹਰ ਆਇਆ ਤੇ ਸਮਹਾਉ ਉਹ ਜਿਹੜੀ ਬੇਲ ਆ ਉਹ ਦੇ ਨਹੀਂ ਸਕਿਆ ਤੇ ਉਹ ਇਹ ਸਾਰੇ ਕਾਸੇ ਦੇ ਕਾਰਨ ਫਿਰ ਉਹ ਹਵਾਈ ਮੂਵ ਹੋ ਗਿਆ, ਵਿਆਹ ਹੋ ਗਿਆ, ਨਿਆਣੇ ਹੋ ਗਏ। ਪਰ ਉਹ ਜਿਹੜੀ ਇੱਕ ਡਰੱਗ ਦੇ ਜਿਹੜੇ ਉਹਦੇ ਚਾਰजेस ਲੱਗੇ ਸੀ, ਬੜਾ ਛੋਟਾ ਅਮਾਉਂਟ ਸੀ, ਸਿਰਫ ਹੁਣ ਆਪਣੇ ਖਾਣ ਦੇ ਲਈ ਲੈਣੀ ਸੀ ਤੇ ਉਹ ਚਾਰजेस ਕਰਕੇ ਉਹ ਅਮਰੀਕਾ ਦਾ ਸਿਟੀਜ਼ਨ ਨਹੀਂ ਬਣ ਸਕਿਆ। ਤੇ ਹੁਣ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀਗਾ ਤੇ ਕਹਿੰਦਾ ਵੀ ਮੈਨੂੰ ਆਈਸ ਦੇ ਕੋਲ ਹਰ ਸਾਲ ਜਾਣਾ ਪੈਂਦਾ ਸੀ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਕੋਲ, ਕਿਉਂਕਿ ਉਹਦੇ ਤੇ ਚਾਰजेस ਲੱਗ ਗਏ ਸੀ ਤੇ ਦੂਸਰੇ ਨੰਬਰ ਦੇ ਉੱਤੇ ਉਹ ਗ੍ਰੀਨ ਕਾਰਡ ਹੋਲਡਰ ਸੀ। ਪਰ ਕਹਿੰਦਾ ਵੀ ਜਦੋਂ ਕੁਝ ਮਹੀਨੇ ਪਹਿਲਾਂ ਜਦੋਂ ਗਿਆ ਤੇ ਕਹਿੰਦਾ ਆਈਸ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਮੈਨੂੰ ਕਿਹਾ ਵੀ ਤੇਰਾ ਕੋਈ ਚਾਂਸ ਨਹੀਂ ਹੈ, ਤੂੰ ਆਪਣੇ ਆਪ ਸੈਲਫ ਡਿਪੋਰਟ ਕਰ ਲੈ। ਹੁਣ ਉਹ ਕਹਿੰਦਾ ਵੀ ਮੈਂ 50 ਸਾਲਾਂ ਤੋਂ ਅਮਰੀਕਾ 'ਚ ਰਹਿ ਰਿਹਾ, ਅਮਰੀਕਾ ਦੀ ਫੌਜ ਦੇ ਲਈ ਮੈਂ ਆਪਣੀ ਜਿਹੜੀ ਲਾਈਫ ਕੁਰਬਾਨ ਕਰਨੀ ਸੀ,
ਲੱਕਲੀ ਮੈਂ ਬਚ ਗਿਆ ਤੇ ਮੇਰੀ ਕਹਿੰਦਾ 85 ਸਾਲਾਂ ਦੀ ਮਦਰ ਆ, ਮੈਂ ਉਹਨੂੰ ਆਖਰੀ ਵਾਰੀ ਮਿਲ ਰਿਹਾ ਤੇ ਮੈਨੂੰ ਪਤਾ ਆ ਵੀ ਮੈਂ ਇਸ ਤੋਂ ਬਾਅਦ ਉਹਨੂੰ ਨਹੀਂ ਮਿਲ ਸਕੂੰਗਾ, ਕਿਉਂ ਜਦੋਂ ਇੱਕ ਵਾਰੀ ਮੈਂ ਇੱਥੋਂ ਚਲਾ ਗਿਆ ਮੈਨੂੰ ਨਹੀਂ ਲੱਗਦਾ ਕਹਿੰਦਾ ਵਾਪਸ ਉਹ ਮੈਨੂੰ ਅਮਰੀਕਾ ਦੇ ਵਿੱਚ ਐਂਟਰ ਕਰਨ ਦੇਣਗੇ। ਸੋ ਇੱਕ ਉਹਦਾ ਮੁੰਡਾ ਆ ਤੇ ਇੱਕ ਕੁੜੀ ਆ। ਸੋ ਇਸ ਸੋਮਵਾਰ ਨੂੰ ਜਿਹੜਾ ਹੈਗਾ ਜਾਣੀ ਕਿ ਕੱਲ ਉਹ ਉਸਨੇ ਆਪਣੇ ਜਿੰਨੇ ਵੀ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਗੁੱਡ ਬਾਏ ਕਹਿ ਕੇ ਕਹਿੰਦਾ ਵੀ ਮੈਂ ਉਸ ਮੁਲਕ 'ਚ ਜਾ ਰਿਹਾ ਜਿਸ ਨੂੰ ਜਦੋਂ ਉਹ 7 ਸਾਲਾਂ ਦਾ ਸੀ ਉਹ ਛੱਡਿਆ ਸੀ, ਤੇ ਹੁਣ 7 ਸਾਲਾਂ ਦੇ ਨਿਆਣੇ ਨੂੰ ਕਿੰਨਾ ਕੁ ਪਤਾ ਹੁੰਦਾ ਹੈਗਾ, ਅੱਜ ਉਹ 50 ਸਾਲਾਂ ਤੋਂ ਉੱਪਰ ਦਾ ਹੈਗਾ। ਤੇ ਕਹਿੰਦਾ ਵੀ ਮੈਂ ਹੁਣ ਜਿਹੜਾ ਸਟਿਲ ਹਜੇ ਵੀ ਨਹੀਂ ਰਿਗਰੈਟ ਕਰ ਰਿਹਾ ਵੀ ਮੈਂ ਅਮਰੀਕਾ ਦੇ ਲਈ ਲੜਿਆ, ਅਮਰੀਕਾ ਦੀ ਮਿਲਟਰੀ ਨੂੰ ਜੁਆਇਨ ਕੀਤਾ, ਤੇ ਪਰ ਮੇਰੇ ਨਾਲ ਜਿਹੜਾ ਕੀ ਕੁਝ ਵਾਪਰਿਆ ਹੈਗਾ। ਐਨਪੀਆਰ ਨੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਡਿਪਾਰਟਮੈਂਟ ਦੇ ਆਫੀਸ਼ੀਅਲਸ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਆ ਤਾਂ ਕੋਈ ਐਡਾ ਵੱਡਾ ਇਸ਼ੂ ਨਹੀਂ ਸੀ, ਜਿਹੜੇ ਮੁਲਕ ਨੇ ਆਪਣੀ ਲਾਈਫ ਜਿਹੜੀ ਆ ਉਹ ਇਹ ਦੇਣੀ ਸੀਗੀ, ਉਹਨ 2 ਗੋਲੀਆਂ ਵੀ ਖਾਧੀਆਂ, ਉਹ ਬਿਮਾਰ ਹੋ ਗਿਆ, ਉਹ ਸਾਈਕੋਲੋਜੀਕਲੀ ਉਹਦੇ ਤੇ ਇੰਨਾ ਅਸਰ ਸੀ, ਪਰ ਫਿਰ ਵੀ ਤੁਸੀਂ ਉਸ ਬੰਦੇ ਨੂੰ ਜਿਹੜਾ ਆ 50 ਸਾਲ ਇੱਥੇ ਰਹਿਣ ਤੋਂ ਬਾਅਦ ਨਹੀਂ ਰੱਖ ਸਕੇ। ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜੀ ਬਿਲਕੁਲ, ਇਹ ਇੱਕ ਤਰਾਸਦੀ ਆ। ਬਹੁਤ ਸਾਰੇ ਲੋਕ ਨਾ ਕਈ ਵਾਰੀ ਕਾਨੂੰਨ ਦੇ ਪਿੱਛੇ ਲੁਕ ਜਾਂਦੇ ਆ, ਹਿਊਮੈਨਿਟੀ ਨੂੰ ਜਿਹੜਾ ਉਹ ਕਈ ਵਾਰੀ ਦਰਕਿਨਾਰ ਕਰ ਦਿੰਦੇ ਆ। ਇੱਥੇ ਵੀ ਕਈ ਬੋਲਦੇ ਹੋਣਗੇ, ਕਹਿਣਗੇ ਵੀ ਲੈ ਵੀ ਉਹਦੇ ਤੇ ਡੈਪੂਟੇਸ਼ਨ ਆਰਡਰ ਲੱਗਾ ਸੀਗਾ, ਪਰ ਉਹਦੀ ਪੂਰੀ ਜਿਹੜੀ ਸਟੋਰੀ ਵੀ ਜਿਹੜੀ ਜਾਣਨ ਦੀ ਨਾਲ ਦੇ ਨਾਲ ਜ਼ਰੂਰਤ ਆ। ਜਿਹਨੇ ਮੁਲਕ ਦੇ ਲਈ ਕੁਰਬਾਨੀ ਦੇਣ ਦੀ ਕੁਰਬਾਨੀ ਉਹ ਦੇਤੀ ਵੀ 2 ਗੋਲੀਆਂ ਖਾਧੀਆਂ ਜਿਸ ਮੁਲਕ ਦੇ ਲਈ, ਪਰਪਲ ਹਾਰਟ ਮੁਲਕ ਨੇ ਕਿਹਾ ਵੀ ਹਾਂ ਵੀ ਤੂੰ ਬਹਾਦਰੀ ਦਾ ਕੰਮ ਕੀਤਾ ਤਾਂ ਹੀ ਪਰਪਲ ਹਾਰਟ ਮਿਲਦਾ, ਅਦਰਵਾਈਜ਼ ਤਾਂ ਨਹੀਂ ਮਿਲਦਾ ਨਾ ਵੀ ਉਹ ਸੋ ਯੂਜ਼ਲੀ ਕੀ ਹੁੰਦਾ ਹੈ ਭਈ ਰਾਜਕਰਮਵੀਰ ਸਿੰਘ ਜੀ ਕਹਿੰਦੇ ਵੀ ਜੇ 1 ਸਾਲ ਤੁਸੀਂ ਸਰਵ ਕਰ ਲਓ ਨਾ ਮਿਲਟਰੀ ਦੇ ਵਿੱਚ ਤਾਂ ਤੁਸੀਂ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦੇ ਹੋ। ਇਹਦਾ ਵਿਚਾਰੇ ਦਾ ਅਨਫੋਰਚੂਨੇਟ ਪਾਰਟ ਕੀ ਹੋਇਆ ਵੀ ਜਦੋਂ ਇਹਦੇ 12 ਮਹੀਨੇ ਪੂਰੇ ਹੋਣੇ ਸੀ ਉਹ ਤੋਂ 1 ਦਿਨ ਪਹਿਲਾਂ ਜਿਹੜਾ ਇਹਨੂੰ ਡਿਸਚਾਰਜ ਕਰ ਦਿੱਤਾ ਗਿਆ, ਕਿਉਂਕਿ ਇਹਦੀਆਂ ਜਿਹੜੀਆਂ ਗੋਲੀਆਂ ਲੱਗੀਆਂ ਹੋਈਆਂ ਸੀ। ਸੋ ਕਿਤੇ ਨਾ ਕਿਤੇ ਸਿਸਟਮ ਹੀ ਇਸ ਨੂੰ ਜਿਹੜਾ ਉਹ ਲੈ ਬੈਠਾ, ਤੇ ਸਿਸਟਮ ਨੇ ਹੀ ਜਿਹੜਾ ਉਸਨੂੰ ਕਿਹਾ ਵੀ ਰਿਮੂਵਲ ਆਰਡਰ ਲੱਗਣ ਤੋਂ ਬਾਅਦ ਇਸ ਨੂੰ ਰਹਿਣ ਦੀ ਇਜਾਜ਼ਤ ਮਿਲੀ ਸੀਗੀ, ਉਹ ਸਾਰਾ ਕੁਝ ਕਰਦਾ ਰਿਹਾ। ਪਰ ਹੁਣ ਜਦੋਂ ਜਿੱਦਾਂ ਤੁਸੀਂ ਦੱਸਿਆ ਵੀ ਲਾਸਟਲੀ ਜਦੋਂ ਹੁਣ ਉੱਥੇ ਗਿਆ ਸੀਗਾ ਆਈਸ ਵਾਲਿਆਂ ਦੇ ਕੋਲ, ਤਾਂ ਉਹਨਾਂ ਨੇ ਕਿਹਾ ਸੀਗਾ ਵੀ ਭਾਈ ਤੈਨੂੰ ਡਿਟੇਨ ਤੇ ਡਿਪੋਰਟ ਕਰਾਂਗੇ, ਇਹਦੇ ਨਾਲੋਂ ਬੈਟਰ ਆ ਵੀ ਤੂੰ ਵਲੰਟੀਅਰਲੀ ਚਲੇ ਜਾ। ਤੇ ਸੋ ਉਸਨੇ ਉਹੀ ਰਾਹ ਜਿਹੜਾ ਉਹ ਹੁਣ ਅਪਣਾਇਆ। ਉਸ ਦੇ ਲਈ ਕਾਫੀ ਔਖਾ ਵਕਤ ਆ। ਕਹਿੰਦਾ ਵੀ ਮੈਂ ਗੋਲੀ ਖਾਣ ਲੱਗਿਆ ਨਹੀਂ ਪਛਤਾਇਆ, ਜਾਂ ਉਦੋਂ ਨਹੀਂ ਮੈਨੂੰ ਇੰਨਾ ਹੇਜ ਜਿਹੜਾ ਉਹ ਆਇਆ ਜਿੰਨਾ ਇਸ ਟਾਈਮ ਜਿਹੜਾ ਉਹ ਆ ਰਿਹਾ ਆ। ਕਹਿੰਦੇ ਵੀ ਸਭ ਤੋਂ ਹਾਰਡੈਸਟ ਮੂਮੈਂਟ ਮੇਰੀ ਇਹ ਆ, ਨਾ ਕਿ ਕੰਬੈਟ ਦੇ ਵਿੱਚ ਜਿਹੜੀ ਉਹ ਸ਼ਾਟ ਹੋਣ ਦੇ ਨਾਲੋਂ, ਵੀ PTSD ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ। ਇੱਥੇ ਬੈਠੇ ਜਿਹੜਾ PTSD ਦਾ ਬਿਮਾਰ ਨਹੀਂ ਹੈ, ਜਿਹੜਾ ਉਹਦਾ ਸ਼ਿਕਾਰ ਨਹੀਂ ਆ, ਉਹਦੇ ਲਈ ਕਹਿ ਦੇਣਾ ਬਹੁਤ ਸੌਖਾ ਆ ਵੀ ਲੈ ਉਹ ਤਾਂ ਕਰ ਦਿੰਦਾ, ਉਹ ਤਾਂ ਅਪਲਾਈ ਕਰ ਲੈਂਦਾ, ਉਹ ਤਾਂ ਸਿਟੀਜ਼ਨ ਬਣ ਜਾਂਦਾ। ਜਿਹੜੇ ਬੰਦੇ ਦੇ ਮੈਂਟਲੀ ਤੌਰ ਦੇ ਉੱਤੇ ਜਦੋਂ ਇਸ ਤਰੀਕੇ ਦੀ ਸਮੱਸਿਆ ਆ ਜਾਂਦੀ ਆ ਤਾਂ ਉਹਦੇ ਲਈ ਬੜਾ ਔਖਾ ਹੋ ਜਾਂਦਾ। ਤੇ ਇੱਥੇ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਵੈਟਰਨਸ ਦਾ ਜਿਹੜਾ VA ਆ ਨਾ, ਉਹ ਵੀ ਕੋਈ ਐਡਾ ਕੋਈ ਖਾਸ ਕੰਮ ਨਹੀਂ ਕਰ ਰਹੇ। ਬਹੁਤ ਜ਼ਿਆਦਾ ਜਿਹੜੇ ਆਰਮੀ ਵਾਲੇ ਜਿਹੜੇ ਵੈਟਰਨਸ ਆ, ਜਿਹੜੇ PTSD ਦਾ ਸ਼ਿਕਾਰ ਆ, ਉਹਨਾਂ ਦੀਆਂ ਸ਼ਿਕਾਇਤਾਂ ਰਹਿੰਦੀਆਂ ਆ ਵੈਟਰਨ ਅਫੇਅਰਸ ਤੋਂ ਵੀ ਚੱਜ ਦੇ ਨਾਲ ਸਾਨੂੰ ਜਿਹੜੀ ਆ ਸਪੋਰਟ ਆ ਉਹ ਨਹੀਂ ਮਿਲਦੀ। ਕਈਆਂ ਨੂੰ ਮਿਲ ਜਾਂਦੀ ਹੈ, ਕਈਆਂ ਨੂੰ ਨਹੀਂ ਮਿਲਦੀ। ਲੇਟਲੀ ਇੱਕ ਰਿਪੋਰਟ ਆਈ ਸੀ ਸਾਲ 2 ਸਾਲ ਪਹਿਲਾਂ, ਜਿਹਦੇ ਵਿੱਚ ਕਿਹਾ ਸੀਗਾ, ਦੱਸਦੇ ਸੀਗੇ ਵੀ ਲੋਕ ਇੰਤਜ਼ਾਰ ਕਰਦੇ, ਵੈਟਰਨਸ ਇੰਤਜ਼ਾਰ ਕਰਦੇ ਕਰਦੇ ਲਿਸਟਾਂ ਦੇ ਵਿੱਚ ਨਾਮ ਬਣ ਕੇ ਜਿਹੜੇ ਰਹਿ ਗਏ ਤੇ ਪਿੱਛੋਂ ਜਿਹੜੇ ਉਹ ਚੜ੍ਹਾਈ ਕਰ ਗਏ, ਕਿਉਂਕਿ ਉਹਨਾਂ ਨੂੰ ਸਮੇਂ ਸਿਰ ਜਿਹੜਾ ਉਹ ਇਲਾਜ ਨਹੀਂ ਮਿਲ ਸਕਿਆ। ਵੈਟਰਨ ਅਫੇਅਰਸ ਦਾ ਓਵਰਹਾਲ ਕਰਨ ਦੀ ਗੱਲ ਜਿੰਨੇ ਪਿਛਲੇ ਰਾਸ਼ਟਰਪਤੀ ਆਏ ਆ ਸਾਰਿਆਂ ਨੇ ਕੀਤੀ ਆ, ਪਰ ਕੋਈ ਚੰਗੀ ਕਾਰਵਾਈ ਹੋ ਸਕੀ ਆ ਕਿ ਨਹੀਂ, ਇਹ ਤਾਂ ਵੈਟਰਨਸ ਖੁਦ ਜਿਹੜੇ ਆ ਉਹ ਦੱਸ ਸਕਦੇ ਆ। ਸਭ ਤੋਂ ਜ਼ਿਆਦਾ ਜਿਹੜੇ ਹੋਮਲੈਸ ਹਰਜੋਤ ਸਿੰਘ ਜੀ ਜਿਹੜੇ ਬਣਦੇ ਆ, ਉਹਨਾਂ ਵਿੱਚ ਉਹ ਫੌਜੀ ਹੁੰਦੇ ਆ ਜਿਹੜੇ PTSD ਦਾ ਸਭ ਤੋਂ ਜ਼ਿਆਦਾ ਜਿਹੜਾ ਉਹ ਸ਼ਿਕਾਰ ਰਹਿੰਦੇ ਆ। ਸੋ ਇੱਕ ਦਰਦਨਾਕ ਪਾਰਟ ਇਹ ਵੀ ਆ, ਪਰ ਇਹਦੀ ਸਰਵਿਸ ਨੂੰ ਦੇਖਦੇ ਹੋਏ ਅਮਰੀਕਾ ਲਈ ਗੋਲੀ ਖਾਣ ਖਾਤਰ ਗਲਤੀ ਨੌਜਵਾਨੀ ਦੇ ਵਿੱਚ ਉਹਦੇ ਕੋਲ ਹੋਈ, PTSD ਦਾ ਸ਼ਿਕਾਰ ਸੀਗਾ, ਉਹ ਸਾਰਾ ਕੁਛ ਸੀਗਾ। ਕੁਛ ਨਾ ਕੁਛ ਜਿਹੜਾ ਲੀਵੇ ਆ, ਕੁਛ ਇਨਸਾਨੀਅਤ ਜਿਹੜੀ ਉਹ ਜ਼ਰੂਰ ਦਿਖਾਉਣੀ ਚਾਹੀਦੀ ਹੈਗੀ ਆ। ਮੇ ਬੀ ਇਸ ਸਟੋਰੀ ਤੋਂ ਬਾਅਦ ਸ਼ਾਇਦ ਉਸ ਨੂੰ ਵਾਪਸ ਜਿਹੜਾ ਉਹ ਲਿਆਂਦਾ ਜਾ ਸਕੇ। 55 ਸਾਲਾਂ ਦਾ US ਆਰਮੀ ਵੈਟਰਨ ਸਾਈ ਜੂਨ ਪਾਰਕ
ਕਹਿੰਦਾ ਵੀ ਮੇਰੀ ਇਹ ਮੂਮੈਂਟ ਆਫ ਹਿਸ ਲਾਈਫ ਦਾ ਹਾਰਡੈਸਟ ਪਾਰਟ ਸੀਗਾ। ਸੋ ਇਮੀਗ੍ਰੇਸ਼ਨ ਅਥਾਰਟੀ ਨੇ ਉਹਨੂੰ ਕਹਿ ਦਿੱਤਾ ਵੀ ਭਾਈ ਜਾਂ ਤਾਂ ਸੈਲਫ ਰਿਪੋਰਟ ਕਰ ਲੈ ਤੇ ਜਾਂ ਫਿਰ ਤੈਨੂੰ ਤੈਨੂੰ ਅਸੀਂ ਡਿਟੇਨ ਡਿਟੈਂਸ਼ਨ ਕਰਾਂਗੇ। ਕੀਤੀ ਜਾਊਗੀ ਤੇ ਡਿਪੋਰਟੇਸ਼ਨ ਕੀਤੀ ਜਾਊਗੀ। ਸੋ ਇਹ ਤੋਂ ਨਾ ਸਾਰਿਆਂ ਨੂੰ ਲੈਸਨ ਲਰਨ ਕਰਨ ਦੀ ਜ਼ਰੂਰਤ ਆ। ਹਰ ਕੋਈ ਬੰਦਾ ਮੇਰੇ ਵਰਗਾ 20 ਸਾਲ 25 ਸਾਲ 30 ਸਾਲ ਦੀ ਉਮਰ ਚੋਂ ਲੰਘਿਆ ਹੁੰਦਾ ਆ। ਜੋ ਅੱਜ ਕੁਝ ਚੱਲ ਰਿਹਾ ਹੈਗਾ ਆ, ਪਲੀਜ਼ ਜਿੰਨੇ ਵੀ ਸਰੋਤੇ ਸੁਣ ਰਹੇ ਆ ਆਪਣੇ ਬੱਚਿਆਂ ਨੂੰ ਜਾਂ ਜਿਹੜੇ ਯੰਗ ਹੈਗੇ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰੋ। ਜੇ ਉਹ ਗਲਤੀ ਜੋ ਤੁਹਾਡੀ ਸਿਟੀਜ਼ਨਸ਼ਿਪ ਬਣਨ ਦੇ ਵਿੱਚ ਰੋਕ ਪਾ ਦੇ ਤੇ ਹੁਣ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਰੱਬ ਨਾ ਕਰੇ ਕਿਸੇ ਬੰਦੇ ਨੂੰ ਮੁਲਕ ਛੱਡ ਕੇ ਜਾਣਾ ਪੈ ਜਾਏ, ਜਿਹਦੀ ਮਾਂ ਵੀ 85 ਸਾਲਾਂ ਦੀ ਇੱਥੇ ਆ, ਨਿਆਣੇ ਇੱਥੇ ਆ, ਸਾਰੀ ਉਮਰ ਇੱਥੇ ਰਿਹਾ ਆ, ਤੇ ਉਹ ਕੀ ਬਣੂਗਾ। ਸੋ ਇਦਾਂ ਦੀਆਂ ਬਹੁਤ ਸਟੋਰੀਆਂ ਆ ਰਹੀਆਂ। ਅੱਜ ਲਾਸ ਐਂਜਲਸ ਟਾਈਮ ਨੇ ਵੀ ਕਾਫੀ ਵੱਡੀ ਜਿਹੜੀ ਸਟੋਰੀ ਆ ਰਨ ਕੀਤੀ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੇ ਇਮੀਗ੍ਰੈਂਟਸ ਹੈਗੇ ਆ, ਕੋਈ ਕੁਲਫੀਆਂ ਦੀ ਛੋਟੀ ਛੋਟੀ ਦੁਕਾਨ ਲਾਉਂਦਾ ਆ, ਸਾਈਡ ਤੇ ਫੂਡ ਦੀ ਵੇਚਦਾ ਆ, ਉਹ ਕਿੱਦਾਂ ਡਰੇ ਹੋਏ ਹੈਗੇ ਆ, ਕਿੰਨੇ ਉਹਨਾਂ ਚੋਂ ਫੜ ਕੇ ਡਿਪੋਰਟ ਕੀਤੇ ਜਾ ਚੁੱਕੇ ਆ। ਕਹਿੰਦੇ ਵੀ $50-50 ਡੇਲੀ ਦੇ ਬਣਾਉਣ ਵਾਲੇ ਲੋਕ, ਉਹਨਾਂ ਦੀ ਜਿਹੜੀ ਸਿਚੁਏਸ਼ਨ ਇਹ ਅੱਜ ਦੀ ਡੇਟ 'ਚ ਬਣ ਰਹੀ ਹੈਗੀ ਆ। ਖੇਤਾਂ 'ਚ ਕੰਮ ਕਰਨ ਵਾਲੇ ਜਿਹੜੇ ਹੈਗੇ ਆ, ਆਪਾਂ ਨੂੰ ਪਤਾ ਹੀ ਆ ਵੀ ਕਿੰਨੀ ਕੁ ਉਹਨਾਂ ਦੀ ਜਿਹੜੀ ਖੇਤਾਂ ਦੇ ਵਿੱਚ ਕੰਮ ਕਰਦੇ ਆ ਤਨਖਾਹ ਹੁੰਦੀ ਆ ਤੇ ਕਿੱਦਾਂ ਦੀ ਸਿਚੁਏਸ਼ਨ ਹੁੰਦੀ ਆ, ਕਿੱਦਾਂ ਉਹਨਾਂ ਨੇ ਆਪਣੀ ਪਿੱਠ ਦੇ ਪਿੱਛੇ ਬੋਰੀਆਂ ਭਰੀਆਂ ਹੁੰਦੀਆਂ ਆ ਜਿਹੜਾ ਫਰੂਟ ਤੋੜ ਤੋੜ ਕੇ। ਤੇ ਇਹ ਜਿਹੜੀ ਸਿਚੁਏਸ਼ਨ ਆ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਆ ਇਨੋਸੈਂਟ ਲੋਕ ਜਿਹੜੇ ਆ, ਜਿਹੜਿਆਂ ਲੋਕਾਂ ਨੇ ਕਿਸੇ ਤਰ੍ਹਾਂ ਦਾ ਕ੍ਰਾਈਮ ਹੀ ਨਹੀਂ ਕੀਤਾ, ਉਹ ਵੀ ਜਿਹੜੇ ਰਗੜੇ ਜਾ ਰਹੇ ਹੈਗੇ ਆ। ਪਰ ਜੋ ਰੇਟਿੰਗ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ, ਉਹ ਬਿਲਕੁਲ ਟੌਪ ਦੇ ਉੱਤੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਗੱਲ ਕਰ ਲਈਏ ਵੀ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ, ਕੱਲ ਆਪਾਂ ਸ਼ੇਅਰ ਕੀਤਾ ਸੀਗਾ ਵੀ ਸੁਪਰੀਮ ਕੋਰਟ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਆ। ਜਿਹੜੀ ਇੰਜੰਕਸ਼ਨ ਲੱਗੀ ਸੀਗੀ ਥਰਡ ਕੰਟਰੀਜ਼ ਦੇ ਵਿੱਚ ਡਿਪੋਰਟ ਕਰਨ ਨੂੰ ਲੈ ਕੇ, ਉਹ ਉਹਨਾਂ ਨੇ ਇੰਜੰਕਸ਼ਨ ਨੂੰ ਹਟਾ ਦਿੱਤਾ ਹੈ। ਸੋ ਟਰੰਪ ਐਡਮਿਨਿਸਟ੍ਰੇਸ਼ਨ ਉਸ ਪਾਸੇ ਵੱਲ ਨੂੰ ਅੱਗੇ ਜਿਹੜੇ ਉਹ ਵੱਧ ਸਕਦੇ ਆ। ਉਧਰ ਫਲੋਰੀਡਾ ਦੇ ਵਿੱਚੋਂ ਖਬਰ ਆ ਰਹੀ ਆ, ਐਲਕੈਟਰਾਜ਼ ਤਾਂ ਸਾਰਿਆਂ ਨੇ ਸੁਣਿਆ। ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਉਹਨਾਂ ਨੇ ਕਿਹਾ ਸੀਗਾ ਵੀ ਇਹਨੂੰ ਦੁਬਾਰਾ ਆਪਾਂ ਜੇਲ੍ਹ ਜਿਹੜੀ ਉਹ ਬਣਾਉਣਾ ਆ, ਵੀ ਆਹ ਦੇਖੋ ਤੇ ਵਿਚਾਰ ਜਿਹੜਾ ਕਰੋ। ਫਲੋਰੀਡਾ ਤੋਂ ਖਬਰ ਆ ਰਹੀ ਆ, ਆਈਸ ਦਾ ਡਿਟੈਂਸ਼ਨ ਸੈਂਟਰ ਮਗਰਮੱਛਾਂ ਦੇ ਵਿਚਾਲੇ ਐਲੀਗੇਟਰ ਐਲਕੈਟਰਾਜ਼ ਜਿਹੜਾ ਉਹ ਉੱਥੇ ਬਣਾਇਆ ਜਾ ਰਿਹਾ ਆ। ਕਹਿੰਦੇ ਵੀ ਐਵਰਗਲੇਡਸ ਉੱਥੇ ਦੇ ਇੱਕ ਵੈਟਲੈਂਡਸ ਆ, ਪਾਣੀ ਵਾਲੇ ਜੰਗਲਾਤ ਵਾਲਾ ਜਿਹੜਾ ਇਲਾਕਾ ਆ, ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਪਾਈਥਨਸ ਤੇ ਸਭ ਤੋਂ ਜ਼ਿਆਦਾ ਜਿਹੜੇ ਐਲੀਗੇਟਰਸ ਆ ਉਹ ਰਹਿੰਦੇ ਆ। ਤੇ ਕਹਿੰਦੇ ਵੀ ਇੱਕ ਉੱਥੇ ਡਿਟੈਂਸ਼ਨ ਫੈਸਿਲਿਟੀ ਬਣਾਈ ਜਾ ਰਹੀ ਆ, ਜਿਸ ਦੇ ਵਿੱਚ 1000 ਬੈੱਡ ਲੱਗਣਗੇ। ਤੇ ਉਹਨਾਂ ਦੇ ਜਿਹੜੇ ਲੋਕ ਆ, ਉਹ ਜਿਹੜੇ ਇਸ ਦੇ ਅਧਿਕਾਰੀ ਆ, ਕ੍ਰਿਸਟੀ ਨਿਓਮ ਆ, ਉਹਨਾਂ ਨੇ ਕਿਹਾ, ਤੇ ਨਾਲ ਜਿਹੜੇ ਐਲੀਗੇਟਰ ਐਲਕੈਟਰਾਜ਼ ਨੂੰ ਚਲਾਉਣ ਵਾਲੇ ਅਫੀਸ਼ੀਅਲਸ ਆ, ਉਹਨਾਂ ਨੇ ਕਿਹਾ ਵੀ ਭਾਈ ਹੁਣ ਤੁਸੀਂ ਭੱਜ ਨਹੀਂ ਸਕਦੇ, ਭੱਜੂਗੇ ਤਾਂ ਮੋਹਰੇ ਤੁਹਾਡੇ ਹੋਊਗਾ ਐਲੀਗੇਟਰ ਤੇ ਨਾਲ ਦੇ ਨਾਲ ਹੋਊਗੇ ਤੁਹਾਡੇ ਉੱਥੇ ਪਾਈਥਨ। ਸੋ ਕਿਸੇ ਪਾਸੇ ਨੂੰ ਵੀ ਜਿਹੜਾ ਉਹ ਤੁਸੀਂ ਨਹੀਂ ਜਾਓਗੇ। ਇੱਕ ਸਟੇਟ ਦੇ ਜਿਹੜੇ ਉੱਥੋਂ ਦੇ ਅਟਾਰਨੀ ਜਨਰਲ ਨੇ ਜੇਮਸ ਉਥਮਾਇਰ, ਉਹਨਾਂ ਨੇ ਕਿਹਾ ਵੀ ਐਲੀਗੇਟਰ ਐਲਕੈਟਰਾਜ਼ ਦਾ ਵਨ ਸਟਾਪ ਸ਼ਾਪ ਟੂ ਕੈਰੀ ਆਊਟ ਪ੍ਰੈਜ਼ੀਡੈਂਟ ਟਰੰਪਸ ਮਾਸ ਡੈਪੋਟੇਸ਼ਨ ਏਜੰਡਾ। ਸੋ ਕਹਿੰਦੇ ਵੀ ਕੈਂਪੇਨ ਸਟਾਈਲ ਜਿਹੜੀ ਵੀਡੀਓ ਜਿਹੜੀ ਉਹਨਾਂ ਨੇ ਪੋਸਟ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਵੀ ਇਦਾਂ ਦਾ ਇੱਕ ਆਈਡੀਆ ਜਿਹੜਾ ਉਹ ਅਸੀਂ ਬਣਾ ਰਹੇ ਹਾਂ। ਉੱਥੇ ਇੱਕ ਬਿਗ ਸਾਈਪਰਸ ਨੈਸ਼ਨਲ ਪ੍ਰੀਜ਼ਰਵ ਆ, ਜਿਸ ਦੀ ਇੱਕ 에ਅਰ ਸਟ੍ਰਿਪ ਆ, ਤੇ ਉਸ ਦੀ ਵਰਤੋਂ ਕਰਦੇ ਹੋਏ ਉਸ ਦੇ ਲਾਗੇ ਕਹਿੰਦੇ ਵੀ ਇਹ ਜਿਹੜਾ ਇੱਕ ਡਿਟੈਂਸ਼ਨ ਫੈਸਿਲਿਟੀ ਆ ਉਹ ਬਣਾਉਣ ਵੱਲ ਨੂੰ ਕਦਮ ਜਿਹੜੇ ਉਹ ਵਧਾਏ ਜਾ ਰਹੇ ਆ। ਕਹਿੰਦੇ ਵੀ ਐਵਰਗਲੇਡਸ, ਜਿਸ ਦੇ ਉੱਤੇ ਬਿਲੀਅਨਸ ਆਫ ਡਾਲਰ ਦਾ ਖਰਚਾ ਕੀਤਾ ਗਿਆ ਸੀਗਾ, ਉਹ ਵੈਟਲੈਂਡਸ ਨੂੰ ਰਿਸਟੋਰ ਕਰਨ ਦੇ ਲਈ ਅੱਜ ਹੁਣ ਉੱਥੇ ਹੀ 1000 ਬੈੱਡ ਦੀ ਜਿਹੜੀ ਡਿਟੈਂਸ਼ਨ ਫੈਸਿਲਿਟੀ ਅਨਡਾਕੂਮੈਂਟਡ ਇਮੀਗ੍ਰੈਂਟਸ ਲਈ ਮਿਡਲ ਆਫ ਐਵਰਗਲੇਡਸ ਜਿਹੜੀ ਉਹ ਬਣਾਈ ਜਾਊਗੀ। ਕਈ ਲੋਕਲ ਅਧਿਕਾਰੀ ਤੇ ਜਿਹੜੇ ਇਨਵਾਇਰਮੈਂਟਲਿਸਟ ਆ, ਉਹਨਾਂ ਨੇ ਇਸ ਦੇ ਉੱਤੇ ਜਿਹੜੇ ਸਵਾਲ ਚੱਕੇ ਆ, ਉਹਨਾਂ ਨੇ ਇਸ ਦੇ ਉਲਟ ਜਿਹੜੀ ਗੱਲ ਕੀਤੀ। ਕਹਿੰਦੇ ਵੀ ਇਹਦੇ ਨਾਲ ਜਿਹੜੇ ਵੈਟਲੈਂਡਸ ਆ ਉਹਨਾਂ ਨੂੰ ਨੁਕਸਾਨ ਜਿਹੜਾ ਉਹ ਪਹੁੰਚ ਸਕਦਾ ਆ। ਐਵਰਗਲੇਡ ਡਿਟੈਂਸ਼ਨ ਸੈਂਟਰ ਕਹਿੰਦੇ ਵੀ ਫਲੋਰੀਡਾ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਉਹ ਸਾਈਟਸ ਬਣਾਈਆਂ ਜਾ ਰਹੀਆਂ ਆ, ਡਿਟੈਂਸ਼ਨ ਸੈਂਟਰਸ। ਫਲੋਰੀਡਾ ਨੇ 5000 ਜਿਹੜੇ ਡਿਟੇਨੀਜ਼ ਨੂੰ ਹਾਊਸ ਕਰਨ ਦੇ ਲਈ ਵੱਖ-ਵੱਖ ਥਾਵਾਂ ਦੇ ਉੱਤੇ ਡਿਟੈਂਸ਼ਨ ਸੈਂਟਰਸ ਬਣਾਉਣੇ ਆ, ਜਿਨ੍ਹਾਂ ਵਿੱਚੋਂ ਇੱਕ ਇਹ ਐਵਰਗਲੇਡਸ ਦੇ ਵਿੱਚ ਐਲੀਗੇਟਰ ਐਲਕੈਟਰਾਜ਼ ਦਾ ਜਿਹੜਾ ਨਾਮ ਆ ਉਹ ਆ ਰਿਹਾ, ਜਿੱਥੇ 1000 ਬੰਦਾ ਜਿਹੜਾ ਉਹ ਰੱਖਿਆ ਜਾ ਸਕਦਾ ਆ। ਸੋ ਕਹਿੰਦੇ ਵੀ ਇਹ ਸਟੇਟ ਤੇ ਫੈਡਰਲ ਗਵਰਨਮੈਂਟ ਨੇ ਪਿਛਲੇ 35 ਸਾਲਾਂ 'ਚ ਇਹ ਵੈਟਲੈਂਡਸ ਦੇ ਉੱਤੇ $10 ਬਿਲੀਅਨ
ਦੀ ਖਰਚਾ ਜਿਹੜਾ ਕੀਤਾ ਆ ਉਸ ਨੂੰ ਨੈਚੁਰਲੀ ਜਿਹੜਾ ਉਹਦਾ ਫਲੋ ਆਫ ਵਾਟਰ ਆ ਰਿਸਟੋਰ ਕਰਨ ਦੇ ਲਈ। ਜਾਂਦੇ ਜਾਂਦੇ ਜਿੰਨੇ ਵੀ ਇੰਡੀਆ ਤੋਂ ਜੋ ਅਮਰੀਕਾ ਦੇ ਵਿੱਚ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ, ਉਹਨਾਂ ਦੇ ਲਈ ਜਿਹੜੀ ਆ ਅਮਰੀਕਨ ਐਮਬੈਸੀ ਨੇ ਇੰਡੀਆ ਦੇ ਵਿੱਚ ਇਹ ਕਿਹਾ ਆ ਵੀ ਤੁਹਾਡੀ ਵੀਜ਼ਾ ਦੀ ਜਿਹੜੀ ਐਪਲੀਕੇਸ਼ਨ ਆ ਉਹਨੂੰ ਦੇਣ ਤੋਂ ਪਹਿਲਾਂ ਜਿੰਨੇ ਵੀ ਤੁਹਾਡੇ ਸੋਸ਼ਲ ਮੀਡੀਆ ਦੇ ਜਿਹੜੇ ਅਕਾਊਂਟ ਆ ਉਹਨਾਂ ਦਾ ਜਿਹੜੀ ਪ੍ਰਾਈਵੇਸੀ ਆ ਉਹ ਓਪਨ ਕਰਨੀ ਪਊਗੀ। ਪਬਲਿਕ ਕਰੋ। ਸੋਸ਼ਲ ਮੀਡੀਆ ਦੇ ਪਾਸਵਰਡ ਜੋ ਵੀ ਆ ਉਹ ਦੇਣੇ ਪੈਣਗੇ। ਸੋ ਬਹੁਤ ਸਾਰੇ ਲੋਕ ਅਮਰੀਕਾ ਨੂੰ ਬਦਨਾਮ ਕਰਦੇ ਹਰਜੋਤ ਸਿੰਘ ਜੀ ਰਹਿੰਦੇ ਆ। ਪਾਸਵਰਡ ਨਹੀਂ ਦੇਣੇ ਪੈਣੇ, ਉਹ ਪਬਲਿਕ ਕਰਨੇ ਪੈਣੇ ਤਾਂ ਜੋ ਅਧਿਕਾਰੀ ਜਿਹੜੇ ਉਹ ਸਾਰਾ ਕੁਝ ਉਹਨਾਂ ਨੂੰ ਜਿਹੜਾ ਉਹ ਦੇਖ ਲੈਣ। ਉਹ ਆਪਣੇ ਜਿਹੜੇ ਅਕਾਊਂਟਸ ਦੇ ਜਿਹੜੇ ਨਾਮ ਆ ਉਹ ਉਹਨਾਂ ਨੂੰ ਜਿਹੜਾ ਉਹ ਜਿਹੜੀ DS 260 ਜਾਂ 160 ਫਾਰਮ ਹੁੰਦਾ ਉਹਦੇ ਵਿੱਚ ਜਿਹੜੇ ਉਹ ਭਰਨੇ ਪੈਣੇ ਆ ਤੇ ਉਹਦੀ ਸੈਟਿੰਗ ਪਬਲਿਕ ਕਰਨੀ ਪੈਣੀ ਆ ਤਾਂ ਜੋ ਅਮਰੀਕੀ ਸਰਕਾਰ USCIS ਵਾਲੇ ਤੁਹਾਡੇ ਜਿਹੜੇ ਪ੍ਰੋਫਾਈਲ ਆ ਉਸ ਦੀ ਘੋਖ ਕਰ ਸਕਣ ਜੀ। ਸੋ ਇਹ ਧਿਆਨ ਰੱਖੋ, ਬਹੁਤ ਸਾਰੇ ਜੋ ਅਮਰੀਕਾ ਦੇ ਉਲਟ ਬੋਲਦੇ ਰਹਿੰਦੇ ਆ, ਅਮਰੀਕਾ ਦੇ ਉਲਟ ਕਿੱਦਾਂ ਦੇ ਬਿਆਨ ਦਿੰਦੇ ਹੈਗੇ ਆ ਜਾਂ ਕਿਸੇ ਤਰ੍ਹਾਂ ਦਾ ਕੋਈ ਟੈਰਰਿਜ਼ਮ ਵਧਾਉਣ ਦੀ ਗੱਲ ਕਰਦੇ ਹੈਗੇ ਆ, ਟੈਰਰਿਜ਼ਮ ਨੂੰ ਸਪੋਰਟ ਕਰਨ ਦੀ ਗੱਲ ਕਰਦੇ ਹੈਗੇ ਆ, ਤੇ ਤੁਹਾਨੂੰ ਜਦੋਂ ਵੀਜ਼ਾ ਮਿਲਣਾ ਇਹ ਉਹਨਾਂ ਨੇ ਸਾਰਾ ਕੁਝ ਸਕੈਨ ਕਰ ਲੈਣਾ ਹੈਗਾ ਆ। ਅਮਰੀਕਾ ਦੇ ਵਿੱਚ ਵੀ ਕਈ ਅਮਰੀਕਾ ਦੇ ਵਿੱਚ ਹੀ ਸਾਰਾ ਕੁਝ ਉਹੀ ਕੰਮ ਕਰਕੇ ਰਹਿ ਕੇ ਫਿਰ ਅਮਰੀਕਾ ਦੇ ਉਲਟ ਜਿਹੜੇ ਆ ਬੋਲਦੇ ਰਹਿੰਦੇ। ਕਾਰਲ ਮਾਰਕਸ ਦੀ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਸਿਫਤਾਂ ਕਰਦੇ ਰਹਿੰਦੇ ਆ। ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਜਦੋਂ ਉਹ ਵਿਜ਼ਿਟ ਕਰਕੇ ਆਉਗੇ ਵਾਪਸ ਉਹਨਾਂ ਨੂੰ ਵੀ ਜਿਹੜਾ ਚੈੱਕ ਕੀਤਾ ਜਾਊਗਾ ਜੀ। ਤੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਆਪਣੇ ਜਿਹੜੇ ਸਰੋਤਿਆਂ ਦਰਸ਼ਕਾਂ ਨੂੰ ਦੱਸ ਜਾਈਏ, ਪਰਸੋਂ ਦਾ ਦਿਨ ਬੜਾ ਇੰਪੋਰਟੈਂਟ ਆ। ਵੀਰਵਾਰ ਦਾ ਜਿਹੜਾ ਦਿਨ ਆ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਦੁਨੀਆ 'ਚ ਪਹਿਲੀ ਵਾਰ ਕੋਈ ਇੱਕ ਸਰਕਾਰੀ ਸਕੂਲ, ਐਲੀਮੈਂਟਰੀ ਸਕੂਲ ਅਮਰੀਕਾ ਦੀ ਫਰੈਜ਼ਨੋ ਦੇ ਵਿੱਚ ਜਿਹੜਾ ਉਹ ਉਸ ਦਾ ਉਦਘਾਟਨ ਹੋਣ ਜਾ ਰਿਹਾ, ਰਿਬਨ ਕਟਿੰਗ ਜਿਹੜੀ ਉਹ ਹੋਣ ਜਾ ਰਹੀ ਆ। ਸੋ ਸਾਰੇ ਹੀ ਸਿੱਖਾਂ ਨੂੰ, ਪੰਜਾਬੀਆਂ ਨੂੰ, ਇਨਸਾਨੀਅਤ ਦੇ ਨਾਲ, ਇਨਸਾਨੀਅਤ ਦੇ ਪੈਰਾਕਾਰਾਂ ਨੂੰ, ਇਨਸਾਫ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਸੱਦਾ ਆ ਵੀ ਆਓ ਇਸ ਇਤਿਹਾਸਿਕ ਪਲਾਂ ਦੇ ਵਿੱਚ ਆਪਾਂ ਜੁੜੀਏ ਤੇ ਆਉਂਦੇ ਯਾਨੀ ਕਿ ਪਰਸੋਂ ਨੂੰ 26 ਤਰੀਕ ਨੂੰ ਵੀਰਵਾਰ ਨੂੰ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਦੇ ਨਾਮ ਦੇ ਉੱਤੇ ਬਣਿਆ ਐਲੀਮੈਂਟਰੀ ਸਕੂਲ, ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ, ਜਿਹੜਾ ਸ਼ੀਲਡਸ ਤੇ ਬਰੌਲੀ ਫਰੈਜ਼ਨੋ ਦੇ ਵਿੱਚ ਜਿਹੜਾ ਹੈਗਾ ਆ ਇਲਾਕਾ, ਉੱਥੇ ਜਿਹੜਾ ਉਹ ਉਦਘਾਟਨ ਹੋਣਾ ਆ। ਸਵੇਰੇ 9 ਵਜੇ ਸਾਰੇ ਜਿਹੜੇ ਆ ਉਹ ਹੋਮ ਹੋਮਾ ਕੇ ਪਹੁੰਚੋ, ਲੇਟ ਨਾ ਪਹੁੰਚਿਓ ਕਿਉਂਕਿ ਇਹ ਅਧਿਕਾਰਤ ਪ੍ਰੋਗਰਾਮ ਆ। ਇਹ ਆਪਣੇ ਟਾਈਮ ਦੇ ਹਿਸਾਬ ਨਾਲ ਨਹੀਂ, ਇਹ ਇੱਥੋਂ ਦੇ ਜਿਹੜੇ ਅਫੀਸ਼ੀਅਲਸ ਆ ਉਹਨਾਂ ਦੇ ਟਾਈਮ ਦੇ ਹਿਸਾਬ ਦੇ ਨਾਲ ਐਗਜ਼ੈਕਟਲੀ 9 ਵਜੇ ਸ਼ੁਰੂ ਹੋ ਜਾਣਾ ਆ। ਸੋ ਸਾਰੇ ਜਾਣੇ ਜਿਹੜੇ ਉੱਥੇ ਹੋਮ ਹੋਮਾ ਕੇ ਪਹੁੰਚੋ। ਇੱਕ ਮੀਰੀ ਪੀਰੀ ਸੰਸਥਾ ਸੀ ਇੱਥੇ ਦੀ ਲੋਕਲ ਗੁਰੂ ਘਰ, ਉਹਨਾਂ ਨੇ ਕਾਲ ਕਰਕੇ ਦੱਸਿਆ ਸੀਗਾ ਵੀ ਉਹ ਵਿਸ਼ੇਸ਼ ਤੌਰ ਦੇ ਉੱਤੇ ਚਾਹ ਤੇ ਸਮੋਸਿਆਂ ਦਾ ਲੰਗਰ ਜਿਹੜਾ ਸੰਗਤਾਂ ਦੇ ਲਈ ਉੱਥੇ ਇਸ ਦਿਨ ਦੀ ਖੁਸ਼ੀ ਦੇ ਮੌਕੇ ਲੈ ਕੇ ਆ ਰਹੇ ਆ। ਸੋ ਦੂਰੋਂ ਨੇੜਿਓਂ ਸਾਰਿਆਂ ਨੂੰ ਪਹੁੰਚਣ ਦੇ ਲਈ ਆਪਾਂ ਬੇਨਤੀ ਕਰਦੇ ਆ। ਤੇ ਉੱਦਾਂ ਤਾਂ ਹੁਣ ਦੇਰ ਹੋ ਗਈ, ਵੀਕਐਂਡ ਦੇ ਉੱਤੇ ਸਾਰੇ ਗੁਰੂ ਘਰਾਂ 'ਚ ਇਹ ਅਨਾਊਂਸਮੈਂਟਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਸੀਗੀਆਂ। ਜੇ ਨਹੀਂ ਵੀ ਆ ਸ਼ਾਮ ਦੇ ਦੀਵਾਨਾਂ 'ਚ, ਸਵੇਰ ਦੇ ਦੀਵਾਨਾਂ 'ਚ, ਜਦੋਂ ਵੀ ਆ ਜਿਹੜੇ ਵੀ ਗੁਰੂ ਘਰ ਆ, ਜਿਹੜੇ ਵੀ ਆਰਗੇਨਾਈਜੇਸ਼ਨ ਆ, ਸਾਰਿਆਂ ਦੇ ਵੱਲੋਂ ਜਿਹੜਾ ਇਹ ਉਪਰਾਲਾ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਸੀਗਾ ਵੀ ਆਪਾਂ ਹੋਰ ਕੰਮਾਂ ਦੇ ਲਈ ਗੁਰੂ ਘਰਾਂ ਤੋਂ ਬੱਸਾਂ ਜਿਹੜੀਆਂ ਉਹ ਲਾਉਂਦੇ ਰਹੇ ਆ ਤੇ ਇਹੋ ਜਿਹੇ ਕੰਮਾਂ ਦੇ ਲਈ ਵੀ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਇਤਿਹਾਸ ਦੇ ਨਾਲ ਜਿਹੜਾ ਇੱਕ ਜੁੜਨ ਦਾ ਮੌਕਾ ਮਿਲੂਗਾ। ਇੱਕ ਬੜੀ ਮਾਣਮੱਤੀ ਜਿਹੜੀ ਇਹ ਗੱਲ ਹੋਊਗੀ ਵੀ ਪੋਸਟ 1984 ਕਿਸੇ ਸ਼ਹੀਦ ਦੇ ਨਾਮ ਦੇ ਉੱਤੇ ਭਾਈ ਜਸਵੰਤ ਸਿੰਘ ਜੀ ਖਾਲੜਾ, ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਦੇ ਨਾਮ ਦੇ ਉੱਤੇ ਇੱਕ ਐਲੀਮੈਂਟਰੀ ਸਕੂਲ ਦਾ ਉਦਘਾਟਨ ਹੋਣ ਜਾ ਰਿਹਾ ਹੈਗਾ ਜੀ। ਬਿਲਕੁਲ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।